ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 29 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਬਿਜ਼ਨਸ ਇੰਸ਼ੋਰੈਂਸ ਜਾਂ ਓਬਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਾਬਜੀ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਨਾਲ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਬੁਲਾਏਗੇ ਸ਼ੁਰੂਆਤ ਕਰੀਏ ਆਪਾਂ ਬੇਰੁਜ਼ਗਾਰੀ ਤੋਂ। ਬੇਲਦਾਰਾਂ ਨੇ ਕਹਿੰਦੇ 16 ਪੋਸਟਾਂ ਸੀਗੀਆਂ ਤੇ ਉਹਦੇ ਲਈ ਡਬਲ MA ਵਾਲੇ ਵੀ ਨੌਕਰੀ ਮੰਗਣਾ ਹੈ, ਨੌਕਰੀ ਲੈਣ ਆਏ। ਪ੍ਰਵੀਨ ਜੀ, ਪੰਜਾਬ 'ਚ ਇਨੀ ਦਿਨ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜੀ। PhD ਸਬਜ਼ੀ ਵਾਲਾ। ਹਾਂਜੀ। ਸ਼ਾਇਦ ਤੁਹਾਡੇ ਵੀ ਉਹ ਧਿਆਨ 'ਚ ਆਈ ਹੋਣੀ। ਸੋ ਉਹ ਇੱਕ ਚਿਹਰਾ ਮੋਹਰਾ ਹੈ ਕਿ ਪੰਜਾਬ 'ਚ ਪੜ੍ਹੇ ਲਿਖਿਆਂ ਦੀ ਬੇਰੁਜ਼ਗਾਰੀ ਦੀ ਕੀ ਸਥਿਤੀ ਹੈ। ਇੱਕ ਬੇਰੁਜ਼ਗਾਰੀ ਹੁੰਦੀ ਹੈ, ਇੱਕ ਪੜ੍ਹੇ ਲਿਖਿਆਂ ਦੀ ਬੇਰੁਜ਼ਗਾਰੀ ਹੈ। ਹਾਂਜੀ। ਅਸੀਂ ਕਹੀਏ ਕਿ ਕਿਸੇ ਵੀ ਤਰ੍ਹਾਂ ਦਾ ਰੁਜ਼ਗਾਰ ਨਹੀਂ ਮਿਲਦਾ ਜੀ। ਇੱਕ ਬੰਦਾ ਪੜ੍ਹ ਲਿਖ ਕੇ, ਡਿਗਰੀਆਂ ਕਰਕੇ, MA PhD ਕਰਕੇ ਵੀ, ਇੱਥੋਂ ਤੱਕ ਕਿ ਯੂਨੀਵਰਸਿਟੀ ਕਾਲਜਾਂ 'ਚ ਪੜ੍ਹਾ ਕੇ ਵੀ ਉਸਨੂੰ ਫਿਰ ਪੱਕਿਆਂ ਹੋਣ ਦਾ ਮੌਕਾ ਨਹੀਂ ਮਿਲਦਾ। ਉਸਨੂੰ ਫਿਰ ਘਰਾਂ ਨੂੰ ਤੋਰ ਦਿੱਤਾ ਜਾਂਦਾ ਜੀ। ਤੇ ਫਿਰ ਉਹ ਸਬਜ਼ੀ ਦੀ ਰੇਹੜੀ ਲਾ ਕੇ ਮਤਲਬ ਇਸ ਸਿਸਟਮ ਨੂੰ, ਸਰਕਾਰਾਂ ਨੂੰ ਮੂੰਹ ਚੜਾਉਂਦਾ ਸਾਡਾ ਬੇਰੁਜ਼ਗਾਰੀ ਦਾ ਇੱਕ ਪਹਿਲੂ ਹੈ। ਉਹ ਤਸਵੀਰ ਤੁਸੀਂ ਸਾਰਿਆਂ ਨੇ ਦੇਖੀ, ਪੜ੍ਹੀ, ਸੁਣੀ ਹੋਣੀ ਹੈ ਨਾ। ਉਸੇ ਤਰ੍ਹਾਂ ਦਾ ਇੱਕ ਆਹ ਪਹਿਲੂ ਸਾਹਮਣੇ ਆ ਰਿਹਾ। ਮੋਗਾ ਦੇ ਨਗਰ ਨਿਗਮ ਨੇ ਬੇਲਦਾਰਾਂ ਦੀਆਂ ਪੋਸਟਾਂ ਕੱਢੀਆਂ 48 ਜੀ, ਕਿ 48 ਪੋਸਟਾਂ ਨੇ ਬੇਲਦਾਰਾਂ ਦੀਆਂ ਤੇ 8ਵੀਂ ਪਾਸ ਉਮੀਦਵਾਰ ਚਾਹੀਦਾ। ਠੀਕ ਹੈ ਜੀ। ਪ੍ਰਵੀਨ ਜੀ, 48 ਦੇ ਵਿੱਚੋਂ 32 ਕ ਬੰਦੇ ਉਹਨਾਂ ਕੋਲ ਪਹਿਲਾਂ ਤੋਂ ਹੀ ਕੱਚੇ ਬੇਲਦਾਰ ਵਜੋਂ ਕੰਮ ਕਰ ਰਹੇ ਨੇ। ਠੀਕ ਹੈ ਜੀ। ਸੋ ਨਗਰ ਨਿਗਮ ਨੇ ਤੈਅ ਕੀਤਾ ਕਿ ਜਿਹੜੀਆਂ 48 ਪੋਸਟਾਂ ਨੇ, ਇਹਨਾਂ ਚੋਂ 32 ਆਪਾਂ ਇਹਨਾਂ ਕੱਚਿਆਂ ਨੂੰ ਪੱਕੇ ਕਰਕੇ ਭਰਨੀ ਆ। ਠੀਕ ਹੈ। ਸੋ ਇਹ ਇੱਕ ਚੰਗਾ ਫੈਸਲਾ ਕਿ ਹਾਂ ਬਈ, ਜਿਹੜੇ ਆਪਣੇ ਕੋਲ ਪਹਿਲਾਂ ਤੋਂ ਕੱਚੇ ਮੁਲਾਜ਼ਮ ਕੰਮ ਕਰ ਰਹੇ ਨੇ ਬਤੌਰ ਬੇਲਦਾਰ, ਆਪਾਂ ਉਹਨਾਂ ਨੂੰ ਪਹਿਲਾਂ ਤਾਂ ਪੱਕੇ ਕਰੀਏ। ਉਹਨਾਂ ਨੂੰ ਪੱਕਿਆਂ ਕਰਨ ਤੋਂ ਬਾਅਦ ਪਿੱਛੇ ਜਿਹੜੀਆਂ ਖੁੱਲੀਆਂ ਪੋਸਟਾਂ ਬਚੀਆਂ, ਜਿਹਦੇ ਚ ਨਵੇਂ ਬੇਲਦਾਰ ਭਰਤੀ ਹੋਣੇ ਸੀ, ਉਹ ਬਚੀਆਂ 16 ਪੋਸਟਾਂ ਜੀ। ਹੁਣ 16 ਪੋਸਟਾਂ ਲਈ ਅੱਜ ਦੀ ਤਰੀਕ ਤੱਕ ਭਾਰਤੀ ਸਮੇਂ ਅਨੁਸਾਰ ਸ਼ਨੀਵਾਰ ਦੀ ਸਵੇਰ ਤੱਕ ਦੇ ਹਵਾਲੇ ਜੇ ਮੈਂ ਗੱਲ ਕਰਾਂ ਤਾਂ 3800 ਤੋਂ ਵੱਧ ਐਪਲੀਕੇਸ਼ਨ ਆ ਚੁੱਕੀਆਂ। ਠੀਕ ਹੈ ਜੀ। 16 ਪੋਸਟਾਂ ਲਈ, ਉਹ ਵੀ ਬੇਲਦਾਰ ਦੀਆਂ, ਜਿਹਦਾ ਮਤਲਬ ਕ੍ਰਾਈਟੇਰੀਆ ਇਹ ਹੈ, ਯੋਗਤਾ ਇਹ ਹੈ ਕਿ ਭਾਈ 8ਵੀਂ ਪਾਸ ਬੰਦਾ ਚਾਹੀਦਾ। ਉਹਦੇ ਲਈ 3800 ਐਪਲੀਕੇਸ਼ਨ ਆ ਚੁੱਕੀਆਂ ਤੇ ਅਜੇ 1 ਜਨਵਰੀ ਤੱਕ ਦਾ ਸਮਾਂ ਅਪਲਾਈ ਕਰਨ ਦਾ। ਸੋ ਇਹਨਾਂ ਦੇ ਨਾਲ ਹੋਰ ਵੱਧ ਜਾਣੀਆਂ। ਔਰ ਖਾਸ ਪਹਿਲੂ ਇਹ ਹੈ ਕਿ ਇਹ ਜਿਹੜੀਆਂ 16 ਪੋਸਟਾਂ ਦੀ 3800 ਐਪਲੀਕੇਸ਼ਨ ਆਈਆਂ, ਇਹ ਕੱਲੀਆਂ ਮੋਗੇ ਖੇਤਰ ਤੋਂ ਨਹੀਂ ਆਈਆਂ। ਇਹ ਪੂਰੇ ਪੰਜਾਬ ਚੋਂ ਲਗਭਗ ਆ ਗਈਆਂ। ਠੀਕ ਹੈ ਜੀ। ਜਦੋਂ ਇਹਦੀ ਮਤਲਬ ਤੈਅ ਬਣਾ ਕੇ ਰੱਖਣ ਲੱਗੇ ਨਗਰ ਨਿਗਮ ਵਾਲੇ ਕਿ ਭਾਈ ਫਾਈਲ ਚ ਲਾਈ ਜਾਓ, ਫਿਰ 1 ਤਰੀਕ ਤੋਂ ਬਾਅਦ ਇੰਟਰਵਿਊ ਲਈ ਬੁਲਾਉਣਾ, ਤਾਂ ਉਹ ਆਪ ਹੈਰਾਨ ਹੋ ਗਏ ਕਿ 8ਵੀਂ ਪਾਸ ਯੋਗਤਾ ਦੇ ਹਵਾਲੇ ਨਾਲ ਬੇਲਦਾਰਾਂ ਦੀਆਂ 16 ਪੋਸਟਾਂ ਭਰਨ ਲਈ ਕੱਢੀ ਗਈ ਜਿਹੜੀ ਇਹ ਪੋਸਟ ਹੈ, ਉਹਦੇ ਲਈ BA, BCom, BSc, MA, MCom, ਡਬਲ MA ਵਾਲੇ ਨੇ ਬੇਲਦਾਰ ਦੀ ਪੋਸਟ ਭਰੀ ਆ। ਸੋ ਇੱਥੋਂ ਅੰਦਾਜ਼ਾ ਲੱਗਦਾ ਕਿ ਪੰਜਾਬ 'ਚ ਬੇਰੁਜ਼ਗਾਰੀ ਦੀ ਸਥਿਤੀ ਕੀ ਆ। ਨਾ ਇਸ ਬੇਰੁਜ਼ਗਾਰੀ ਦੇ ਮਸਲੇ ਦੇ ਹੱਲ ਲਈ ਪਹਿਲੀਆਂ ਸਰਕਾਰਾਂ ਨੇ ਕੋਈ ਯੋਜਨਾਬੰਦੀ ਕੀਤੀ, ਨਾ ਮੌਜੂਦਾ ਸਰਕਾਰ ਕਰ ਰਹੀ ਆ। ਖਾਲੀ ਥਾਵਾਂ, ਹੁਣ ਆ ਵੀ
ਪੋਸਟਾਂ ਖਾਲੀ ਥਾਵਾਂ ਨੇ, ਉੱਥੇ ਉਨੀ ਲੋੜ ਹੈ ਬੇਲਦਾਰਾਂ ਦੀ ਪਹਿਲਾਂ ਤੋਂ ਹੀ। ਲੰਮੇ ਸਮੇਂ ਤੋਂ ਕੱਚੇ ਪੱਕਿਆਂ ਨਾਲ ਪਾਉਂਦੇ ਆ ਰਹੇ ਸੀ ਜੀ ਜੀ। ਇਸ ਲਈ ਖਾਲੀ ਪੋਸਟਾਂ ਤਾਂ ਭਰੀਆਂ ਜਾ ਰਹੀਆਂ, ਪਰ ਬੇਰੁਜ਼ਗਾਰੀ ਦੇ ਹੱਲ ਲਈ ਉਹਦੇ ਲਈ ਕੋਈ ਪਹਿਲ ਕਦਮੀ ਨਹੀਂ। ਅਜੇ ਵੀ ਕੱਚੇ ਮੁਲਾਜ਼ਮ ਰੋਜ਼ ਧਰਨਿਆਂ ਤੇ, ਡੰਡੇ, ਧੱਕੇ, ਸਾਰਾ ਕੁਝ ਹੈ ਜੀ। ਜੇ ਉਹ PhD ਵਾਲਾ ਸਬਜ਼ੀ ਦੀ ਰੇਹੜੀ ਲਾ ਰਿਹਾ ਤੇ ਜੇ ਪਹਿਲਿਆਂ ਨੇ ਉਹਦਾ ਮੁੱਲ ਨਹੀਂ ਪਾਇਆ ਤਾਂ ਹੁਣ ਵਾਲੀ ਸਰਕਾਰ ਉਸ ਤੇ ਪਹਿਲ ਕਦਮੀ ਕਰਦੀ ਕਿ ਉਹਨੂੰ ਕਈ ਆ ਜਾ ਤੈਨੂੰ ਅਸੀਂ ਭਰਤੀ ਕਰਦੇ ਹਾਂ। ਉਹ ਜਿਹੇ ਕਿੰਨੇ ਹੋਰ ਹੋਣੇ ਜੀ ਜੀ। ਇੱਕ ਮੇਰੇ ਧਿਆਨ ਚ ਆਇਆ ਕਿ ਚੰਨੀ ਸਾਹਿਬ ਦੇ ਸਮੇਂ ਕਹਿੰਦੇ ਜੀ ਨੌਕਰੀ ਦੀ ਵਾਅਦਾ ਕਰਕੇ ਜੀ ਉਹਨੂੰ ਨੌਕਰੀ ਨਹੀਂ ਦਿੱਤੀ, ਜੀ ਅਸੀਂ ਨੌਕਰੀ ਦਿਆਂਗੇ ਜੀ, ਆਹ ਬੈਠਾ ਜੀ। ਉਹ ਸਰਕਾਰ ਨੇ ਮੁੜ ਕੇ ਦੱਸਿਆ ਹੀ ਨਹੀਂ ਉਹ IPL ਵਾਲਾ ਮੁੰਡਾ ਕਿੱਥੇ ਹੈ ਜੀ, ਹੁਣ ਕਿਹੜੀ ਨੌਕਰੀ ਦਿੱਤੀ ਜੀ ਉਹਨੂੰ, ਕਿੱਥੇ ਲਾਤਾ ਜੀ। ਤੇ ਇੱਧਰ ਬੇਰੁਜ਼ਗਾਰੀ ਦੀ ਸਥਿਤੀ ਦਾ ਸਪਸ਼ਟ ਚਿੱਤਰਨ ਅੱਜ ਮੋਗਾ ਦੇ ਨਗਰ ਨਿਗਮ ਦੇ ਇਸ ਹਵਾਲੇ ਨਾਲ ਸਾਹਮਣੇ ਆ ਗਿਆ ਕਿ ਬੇਲਦਾਰ ਦੀਆਂ 16 ਪੋਸਟਾਂ ਦੀ 3800 ਐਪਲੀਕੇਸ਼ਨ ਆ ਜਾਣ ਤੇ ਉਹਦੇ ਲਈ MA ਡਬਲ MA ਵਾਲੇ BSc BCom ਵਾਲੇ ਜਵਾਕ ਅਪਲਾਈ ਕਰਨ ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ 'ਚ ਬੇਰੁਜ਼ਗਾਰੀ ਦੀ ਹਾਲਤ ਕੀ ਆ। ਜੀ ਜੀ। ਤੇ ਗੱਲ ਆਪਾਂ ਭਾਰਤ ਦੇ ਹਾਲਾਤਾਂ ਦੀ ਵੀ ਕਰ ਲਈਏ। ਭਾਰਤ ਦੇ ਕਹਿੰਦੇ ਹਰ ਨਾਗਰਿਕ ਸਿਰ 1.5 ਲੱਖ ਦਾ ਕਰਜ਼ਾ ਤੇ ਪੰਜਾਬ ਦੇ ਹਰ ਜੰਮਦੇ ਬੱਚੇ ਸਿਰ ਸ਼ਰਮਾ ਜੀ ਲੱਖ ਰੁਪਏ ਦਾ ਕਰਜ਼ਾ ਸੁਣਦੇ ਆ ਆਪਾਂ, ਤੇ ਇਹ ਤਾਂ ਫਿਰ ਪੰਜਾਬੀਆਂ ਸਿਰ ਤਾਂ ਜ਼ਿਆਦਾ ਹੋ ਜਾਊਗਾ ਕਰਦੇ ਇਸ ਹਿਸਾਬ ਨਾਲ। ਪ੍ਰਵੀਨ ਜੀ ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਭਾਰਤ ਦੇ ਹਰ ਨਾਗਰਿਕ ਦੇ ਸਿਰ ਦੇ ਉੱਤੇ ਅੱਜ ਦੀ ਤਰੀਕ 'ਚ ਲਗਭਗ 1.5 ਲੱਖ ਦਾ ਕੇਂਦਰੀ ਕਰਜ਼ੇ ਦਾ ਬੋਝ ਖੜਾ ਹੈ। ਠੀਕ ਹੈ ਜੀ। ਔਰ ਇਸ ਹਵਾਲੇ ਨਾਲ ਕਿ ਭਾਰਤ ਦੇ ਉੱਤੇ ਅੱਜ ਦੀ ਤਰੀਕ 'ਚ 205 ਲੱਖ ਕਰੋੜ ਦਾ ਕਰਜ਼ਾ। ਠੀਕ ਹੈ ਜੀ। 205 ਲੱਖ ਕਰੋੜ ਦਾ ਭਾਰਤ ਕਰਜ਼ੇ ਹੀ ਅੱਜ ਦੀ ਤਰੀਕ 'ਚ। ਠੀਕ ਹੈ ਜੀ। ਕੇਂਦਰ ਸਰਕਾਰ ਦੀਆਂ ਮਿਹਰਬਾਨੀਆਂ ਦਾ ਨਤੀਜਾ ਹੈ। ਤੁਸੀਂ ਇੱਥੇ ਤੋਂ ਹੀ ਅੰਦਾਜ਼ਾ ਲਾ ਲਓ ਕਿ ਆ ਮੇਰੇ ਕੋਲ ਅੰਕੜੇ ਪਏ ਨੇ ਜੀ। ਕਹਿੰਦੇ ਜੀ ਦੇਸ਼ ਉੱਤੇ ਕੁੱਲ ਕਰਜ਼ਾ 205 ਲੱਖ ਕਰੋੜ ਹੈ। ਠੀਕ ਹੈ ਜੀ। ਤੇ ਮਾਰਚ 2023 ਤੱਕ ਇਹ 200 ਲੱਖ ਕਰੋੜ ਸੀ। ਮਾਰਚ 2023, ਮਾਰਚ ਤੋਂ ਬਾਅਦ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਤੇ ਸਤੰਬਰ, ਇਹ ਸਤੰਬਰ ਤੱਕ ਦੇ ਅੰਕੜੇ ਨੇ, ਸਤੰਬਰ 2023 ਤੱਕ ਦੇ। ਇਹਨਾਂ 6 ਮਹੀਨਿਆਂ 'ਚ ਕੇਂਦਰ ਸਰਕਾਰ ਨੇ 5 ਲੱਖ ਕਰੋੜ ਦਾ ਕਰਜ਼ਾ ਹੋਰ ਚੱਕ ਲਿਆ ਮਤਲਬ। ਠੀਕ ਹੈ ਜੀ। ਤੇ ਇਹ ਕੁੱਲ ਕਰਜ਼ਾ ਅੱਜ ਦੀ ਤਰੀਕ 'ਚ ਸਤੰਬਰ ਤੱਕ ਦੇ ਹਵਾਲੇ ਨਾਲ 205 ਲੱਖ ਕਰੋੜ ਹੋ ਗਿਆ। ਤੇ ਉਸ ਤਰੀਕੇ ਨਾਲ ਕਹਿੰਦੇ ਜੀ ਭਾਰਤ ਦੇ ਹਰ ਨਾਗਰਿਕ ਦੇ ਸਿਰ ਤੇ 1,40,000 ਤੋਂ ਵੱਧ ਦਾ ਕਰਜ਼ਾ ਬਣਦਾ। ਹੁਣ ਇਹਦੇ ਵਿੱਚ ਅਹਿਮ ਪਹਿਲੂ ਇਹ ਆ ਕਿ IMF ਹੈ, ਇੰਟਰਨੈਸ਼ਨਲ ਮੋਨੇਟਰੀ ਫੰਡ, ਹਾਂਜੀ ਹਾਂਜੀ, ਉਹਨੇ ਬਕਾਇਦਾ ਚੇਤਾਵਨੀ ਦਿੱਤੀ ਆ ਸਾਡੇ ਕੇਂਦਰ ਸਰਕਾਰ ਨੂੰ। ਉਹਨਾਂ ਦੀ ਚੇਤਾਵਨੀ ਇਹ ਕਹਿੰਦੀ ਜੀ ਜੇ ਕਰਜ਼ਾ ਲੈਣ ਦੀ ਤੁਹਾਡੀ ਭਾਰਤ ਸਰਕਾਰ ਦੀ, ਕੇਂਦਰ ਸਰਕਾਰ ਦੀ, ਮੋਦੀ ਸਰਕਾਰ ਦੀ ਰਫ਼ਤਾਰ ਇਹੋ ਰਹੀ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਤੁਸੀਂ ਆਪਣੇ GDP ਦਾ 100% ਕਰਜ਼ਾ ਲੈ ਚੁੱਕੇ ਹੋਵੋਗੇ। ਅੱਛਾ। ਤੇ ਜਿੱਦਣ ਤੁਹਾਡਾ ਕਹਿੰਦੇ GDP ਦਾ 100% ਕਰਜ਼ਾ ਹੋ ਗਿਆ, ਸਮਝ ਲਓ ਤੁਸੀਂ ਮੋੜਨ ਦੇ ਹੁਣ ਸਮਰੱਥ ਨਹੀਂ। ਫਿਰ ਤੁਹਾਡੇ ਕਰਜ਼ਾ ਉਤਰਨਾ ਨਹੀਂ। ਇਹ IMF ਨੇ ਚੇਤਾਵਨੀ ਦਿੱਤੀ। ਮੈਂ ਦਰਸ਼ਕਾਂ ਸਰੋਤਿਆਂ ਨੂੰ ਦੱਸ ਦਿਆਂ ਕਿ ਅੱਜ ਦੀ ਤਰੀਕ 'ਚ ਭਾਰਤ ਆਪਣੀ ਕੁੱਲ GDP ਦਾ 92% ਲਗਭਗ ਕਰਜ਼ਾ ਲੈ ਚੁੱਕਿਆ। ਫਿਰ 100% ਦੀ ਹੋਣ ਨੂੰ ਦੇਰ ਨਹੀਂ ਲੱਗਣੀ ਜਿਸ ਰਫ਼ਤਾਰ ਨਾਲ ਕਰਜ਼ਾ ਲਿਆ ਜਾ ਰਿਹਾ। ਬਿਲਕੁਲ ਸਹੀ ਹੈ। ਜਵਾਬ ਦਿੱਤਾ ਕੇਂਦਰ ਸਰਕਾਰ ਨੇ IMF ਨੂੰ, ਕਹਿੰਦੇ ਫਿਕਰ ਨਾ ਕਰੋ, ਪਰਵਾਹ ਨਾ ਕਰੋ, ਅਸੀਂ ਜਿੰਨਾ ਕਰਜ਼ਾ ਲੈ ਰਹੇ ਹਾਂ ਭਾਰਤੀ ਕਰੰਸੀ 'ਚ ਲੈ ਰਹੇ ਹਾਂ, ਆਪਣੇ ਨੋਟਾਂ 'ਚ ਲੈ ਰਹੇ ਹਾਂ, ਇਸ ਲਈ ਅਸੀਂ ਮੋੜਨ ਦੇ ਸਮਰੱਥ ਹਾਂ। ਇਹ ਉਦਾਹਰਨ ਦੇ ਕੇ ਉਹਨਾਂ ਨੇ। ਹੁਣ ਸਵਾਲ ਆਉਂਦਾ ਕਿ ਇਹ ਸਥਿਤੀ ਕੀ ਹੈ ਜਿਹੜੀ ਆਪਾਂ ਸਤੰਬਰ ਦੀ ਗੱਲ ਕਰ ਰਹੇ ਹਾਂ। ਸਤੰਬਰ ਤੱਕ ਜਿਹੜਾ 205 ਲੱਖ ਕਰੋੜ ਦਾ ਕਰਜ਼ਾ ਪ੍ਰਵੀਨ ਜੀ, ਇਹਦੇ ਵਿੱਚ 161 ਲੱਖ ਕਰੋੜ ਦਾ ਕਰਜ਼ਾ ਕੇਂਦਰ ਸਿੱਧਾ ਆਪਣੇ ਲਈ ਵਰਤ ਰਿਹਾ ਜੀ, ਔਰ 44 ਲੱਖ ਕਰੋੜ ਸੂਬਿਆਂ ਦਾ। ਠੀਕ ਹੈ। ਆਪਾਂ ਗੱਲ ਕਰਕੇ ਹਟੇ ਹਾਂ ਕਿ ਆਪਣਾ ਕਰਜ਼ਾ, ਪੰਜਾਬ ਦਾ ਕਰਜ਼ਾ 3.25 ਲੱਖ ਕਰੋੜ ਦੇ, 3.25 ਲੱਖ ਕਰੋੜ ਦੇ ਲਗਭਗ ਕਰੀਬ ਪਹੁੰਚ ਗਿਆ ਹੈ ਨਾ। ਆਉਣ ਵਾਲੇ ਸਮੇਂ 'ਚ 4 ਲੱਖ ਕਰੋੜ ਨੂੰ ਪਹੁੰਚ ਜਾਣਾ ਅਗਲੇ ਸਾਲ 'ਚ ਕਹਿੰਦੇ। ਤੋ ਇਹਦਾ ਮਤਲਬ ਇਹ 44 ਲੱਖ ਕਰੋੜ 'ਚੋਂ 4 ਲੱਖ ਕਰੋੜ ਇਕੱਲੇ ਪੰਜਾਬ ਦਾ। ਭਾਰਤ ਦੇ ਬਾਕੀ ਸਾਰੇ ਸੂਬਿਆਂ ਦਾ 40 ਲੱਖ ਹੈ। ਮਤਲਬ ਅਸੀਂ ਸੂਬਿਆਂ ਦੇ ਮੁਕਾਬਲੇ ਪੰਜਾਬ ਉਸ ਮਸਲੇ 'ਚ ਵੀ ਵੱਧ ਕਰਜ਼ਈ ਜੀ। ਤੇ ਜੇ ਭਾਰਤ ਦੇ ਹਵਾਲੇ ਨਾਲ ਦੇਖੀਏ 161 ਲੱਖ ਕਰੋੜ ਦਾ ਕੇਂਦਰ ਨੇ ਜਿਹੜਾ ਖਰਚਾ ਕੀਤਾ ਆਪਣਾ ਕਰਜ਼ਾ ਲੈ ਕੇ, ਉਹ ਤੇ 44 ਲੱਖ ਸੂਬਿਆਂ ਨੂੰ, ਇੰਜ 205 ਲੱਖ ਕਰੋੜ ਬਣ ਗਿਆ। ਹੁਣ ਖੇਡ ਕਿੱਥੇ ਹੁੰਦੀ ਆ ਜੀ?
ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਨੂੰ ਇੱਕ ਸਵਾਲ ਆ ਗਿਆ ਸੰਸਦ 'ਚ, ਤੇ ਉਹਦਾ ਜਵਾਬ ਦਿੱਤਾ ਬੀਬੀ ਜੀ ਨੇ। ਕਹਿੰਦੀ ਜੀ 31 ਮਾਰਚ 2023 ਤੱਕ ਸਾਡੇ ਉੱਤੇ 156 ਕਰੋੜ ਦਾ ਕਰਜ਼ਾ। ਠੀਕ ਹੈ। ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਭਾਰਤ ਦੇ ਸਿਰ ਤੇ ਅੱਜ ਦੀ ਤਰੀਕ 'ਚ 205 ਲੱਖ ਕਰੋੜ ਹੋ ਗਿਆ। ਮਾਰਚ ਤੱਕ ਇਹ 200 ਲੱਖ ਕਰੋੜ ਸੀ। ਬੀਬੀ ਕਹਿੰਦੀ ਹੈ ਮਾਰਚ ਤੱਕ ਸਾਡੇ ਤੇ 156 ਲੱਖ ਕਰੋੜ ਹੈ। ਠੀਕ ਹੈ। ਹੁਣ ਇਹ ਝੋਲਮੋਲ ਕੀ ਹੈ, ਕਿੱਥੇ ਲੁਕੋਇਆ ਜਾ ਰਿਹਾ? ਉਹੀ ਹੈ ਕਿ ਅੰਕੜੇ ਦੱਸਣ ਲੱਗੇ ਬੀਬੀ ਸੂਬਿਆਂ ਵਾਲਾ ਕਰਜ਼ਾ ਲੁਕੋਗੀ। ਅੱਛਾ। 31 ਮਾਰਚ 2023 ਤੱਕ ਬੀਬੀ ਕਹਿੰਦੀ 156 ਲੱਖ ਕਰੋੜ ਹੈ। ਅਗਲੇ 6 ਮਹੀਨਿਆਂ ਤੁਸੀਂ 5 ਲੱਖ ਕਰੋੜ ਹੋਰ ਲਿਆ। 156 ਲੱਖ ਕਰੋੜ ਚ 5 ਲੱਖ ਕਰੋੜ ਜੋੜਿਆ 161 ਲੱਖ ਕਰੋੜ ਹੋ ਗਿਆ। 44 ਲੱਖ ਕਰੋੜ ਸੂਬਿਆਂ ਨਾਲ ਜੋੜਿਆ 205 ਲੱਖ ਕਰੋੜ ਹੋ ਗਿਆ। ਅੰਕੜੇ ਲੁਕੋ ਕੇ ਸੋਚਦੇ ਹੋ ਕਿ ਸ਼ਾਇਦ ਬਚ ਜਾਣਗੇ। ਜੇ ਕਬੂਤਰ ਅੱਖਾਂ ਬੰਦ ਕਰ ਲਵੇ ਬਿੱਲੀ ਨੂੰ ਦੇਖ ਕੇ ਤਾਂ ਮਤਲਬ ਥੋੜਾ ਕਿ ਬਿੱਲੀ ਨੂੰ ਕਬੂਤਰ ਦਿਖਣੋਂ ਹਟ ਗਿਆ। ਹੁਣ ਸਥਿਤੀ ਕੀ ਹੈ ਜੀ ਕਰਜ਼ਾ ਲੈਣ ਦੀ ਰਫ਼ਤਾਰ ਦਾ? ਇੱਕ ਮੈਂ ਛੋਟਾ ਜਿਹਾ ਉਦਾਹਰਨ ਪਹਿਲਾਂ ਦਿੰਦਾ ਤੁਹਾਨੂੰ। ਹਾਂਜੀ। 2014 ਚ ਭਾਰਤ ਦੇ ਸਿਰ ਤੇ 55 ਲੱਖ ਕਰੋੜ ਕਰਜ਼ਾ ਸੀ ਪ੍ਰਵੀਨ ਜੀ। ਠੀਕ ਹੈ। 2014 ਚ 2023 ਚ 161 ਲੱਖ ਕਰੋੜ ਹੋ ਗਿਆ। ਮੈਂ ਹੁਣ ਕੇਂਦਰੀ ਕਰਜ਼ੇ ਦੇ ਹਵਾਲੇ ਨਾਲ ਗੱਲ ਕਰ ਰਿਹਾ। 2014 ਚ 55 ਲੱਖ ਕਰੋੜ, 2023 ਦੇ ਵਿੱਚ 161 ਲੱਖ ਕਰੋੜ। ਮਤਲਬ 9 ਸਾਲਾਂ ਚ ਭਾਰਤ ਸਰਕਾਰ ਨੇ 192% ਕਰਜ਼ਾ ਚੱਕ ਲਿਆ। ਮਾਤਰ 9 ਸਾਲਾਂ ਚ 55 ਲੱਖ ਕਰੋੜ 161 ਲੱਖ ਕਰੋੜ ਬਣ ਗਿਆ। ਮਤਲਬ ਇੱਥੋਂ ਦਾ ਲਾ ਲਓ ਕਿ ਕਿੰਨੀ ਤੇਜ਼ੀ ਨਾਲ ਕਰਜ਼ਾ ਲਿਆ ਜਾ ਰਿਹਾ। ਆ ਲਓ 2004 ਚ 17 ਲੱਖ ਕਰੋੜ ਦਾ ਕਰਜ਼ਾ ਸੀ। 2004 ਚ 5 ਸਾਲਾਂ ਬਾਅਦ 2009 ਚ 31 ਲੱਖ ਕਰੋੜ ਹੋ ਗਿਆ। ਮਤਲਬ ਇਹ 5 ਸਾਲਾਂ ਚ ਅਸੀਂ 14 ਲੱਖ ਕਰੋੜ ਦਾ ਕਰਜ਼ਾ ਹੋਰ ਲੈ ਲਿਆ। 2009 ਤੋਂ ਬਾਅਦ 2014 ਚ ਆ ਕੇ ਕਰਜ਼ਾ 55 ਲੱਖ ਕਰੋੜ ਦਾ ਹੋ ਗਿਆ। 31 ਤੋਂ 55 ਹੋਣ ਦਾ ਮਤਲਬ ਅਸੀਂ 24 ਲੱਖ ਕਰੋੜ 5 ਸਾਲਾਂ ਚ ਚੱਕ ਲਿਆ। 55 ਵਾਲਾ ਸਿੱਧਾ 5 ਸਾਲਾਂ ਚ 2019 ਚ ਆ ਕੇ 90 ਲੱਖ ਕਰੋੜ ਹੋ ਗਿਆ। 5 ਸਾਲਾਂ ਚ ਅਸੀਂ 35 ਲੱਖ ਕਰੋੜ ਕਰਜ਼ਾ ਚੱਕ ਲਿਆ। 2019 ਵਾਲਾ 2023 ਚ ਆਉਂਦੇ ਆ ਸਿੱਧਾ 161 ਲੱਖ ਕਰੋੜ ਹੋ ਗਿਆ। 90 ਤੋਂ 161 ਲੱਖ ਕਰੋੜ ਹੋ ਗਿਆ 5 ਸਾਲਾਂ ਚ। 9 ਸਾਲਾਂ ਚ ਹੋਇਆ ਇਹ। ਮਤਲਬ ਆਪਾਂ ਜਿਹੜੀ ਗੱਲ ਕਰੀਏ 55 ਤੋਂ 161 9 ਸਾਲਾਂ ਚ। ਤੇ ਇੱਥੇ ਆ ਕੇ ਸਿੱਧਾ 5 ਸਾਲਾਂ ਬਾਅਦ ਹੋਰ 161 ਲੱਖ ਕਰੋੜ ਗਿਆ। ਮਤਲਬ 77 ਲੱਖ ਕਰੋੜ ਚੱਕਿਆ ਸੀ। 35 ਲੱਖ ਤੋਂ ਵਧਾ ਕੇ ਸਿੱਧੇ 71 ਲੱਖ ਤੇ ਦੁੱਗਣਾ ਤੇ ਆ ਗਏ। ਜੀ ਜੀ। ਅਸੀਂ 161 ਲੱਖ ਕਰੋੜ ਕੇਂਦਰੀ ਕਰਜ਼ਾ, 44 ਲੱਖ ਸੂਬਿਆਂ ਦਾ, ਤੇ ਇਹਦੇ ਨਾਲ ਮਿਲਾ ਕੇ 205 ਲੱਖ ਕਰੋੜ ਦਾ ਕੁੱਲ ਕਰਜ਼ਾ। ਤੇ ਭਾਰਤ ਦੀ ਆਬਾਦੀ ਜੇਕਰ ਆਪਾਂ 142 ਕਰੋੜ ਦੇ ਹਵਾਲੇ ਨਾਲ ਮੰਨਦੇ ਹਾਂ ਤਾਂ ਜੇਕਰ ਉਸ ਹਿਸਾਬ ਨਾਲ ਕੱਢੀਏ ਤਾਂ ਹਰੇਕ ਭਾਰਤ ਦੇ ਨਾਗਰਿਕ ਦੇ ਸਿਰ ਤੇ 1,40,000 ਤੋਂ ਵੱਧ ਦਾ ਕਰਜ਼ਾ ਖੜਾ ਜੀ। ਆਹ ਸਥਿਤੀ ਹੈ ਭਾਰਤ ਦੇ। ਹਾਂ, ਇਸ ਹਵਾਲੇ ਨਾਲ ਉਤਰਨਾ ਕਿਵੇਂ ਹੈ, ਛੋੜਨਾ ਕਿਵੇਂ ਹੈ, ਇਹ ਤੋਂ ਕੋਈ ਮਤਲਬ ਨਹੀਂ। ਲੈ ਆਪਦੀ ਕ੍ਰਾਂਤੀ ਚ ਰਹੇ ਹਾਂ, ਬਸ ਲੈ ਰਹੇ ਹਾਂ ਜਿਸ ਆਪਣੀ ਭਾਰਤੀ ਕ੍ਰਾਂਤੀ ਚ ਲੈ ਰਹੇ ਹਾਂ, ਇਸ ਲਈ ਦੇਖਾਂਗੇ। ਸੋ ਸਥਿਤੀ ਹੈ ਜੀ ਜੀ। ਸ਼ਰਮਾ ਜੀ, ਸਵਾਲ ਤਾਂ ਕਿਵੇਂ ਪੈਦਾ ਹੋਊਗਾ ਨਾ ਫਿਰ ਭਾਰਤ ਸਰਕਾਰ ਇੰਨਾ ਕਰਜ਼ਾ ਲੈ ਕਿੱਥੋਂ ਰਹੀ ਹੈ ਤੇ ਕਿਵੇਂ ਲੈ ਰਹੀ ਹੈ? ਪ੍ਰਵੀਨ ਜੀ, ਜਦੋਂ ਆਪਾਂ ਨੂੰ ਪਿੰਡਾਂ 'ਚ ਲੋੜ ਪੈਂਦੀ ਆ ਹਾਂਜੀ ਤਾਂ ਆਪਾਂ ਜਾਂ ਤਾਂ ਬੈਂਕ ਕੰਨੀ ਨੂੰ ਜਾਂਦੇ ਆ ਆਪਣੇ ਪਿੰਡ ਵਾਲੇ, ਜਾਂ ਪਿੰਡ ਵਾਲੇ ਸੇਠ ਆੜਤੀਏ ਕੰਨੀ ਨੂੰ ਜਾਂਦੇ ਆ, ਹਾਂਜੀ ਹਾਂਜੀ, ਜਾਂ ਰਿਸ਼ਤੇਦਾਰ ਦਾ ਬੂਹਾ ਖੜਕਾਉਂਦੇ ਆ, ਜਾਂ ਫਿਰ ਮਾੜਾ ਮੋਟਾ ਜੇ ਕੋਈ ਅਲਮਾਰੀ 'ਚ ਪਿਆ, ਬੇਬੇ ਦੇ ਸੰਦੂਕ 'ਚ ਪਿਆ, ਕੋਈ ਗਹਿਣਾ ਟਕਾ ਪਿਆ, ਫਿਰ ਉਹਨੂੰ ਸੁਨਿਆਰੇ ਕੰਨੀ ਨੂੰ ਲੈ ਕੇ ਜਾਂਦੇ ਆ। ਆਹੀ ਤਰੀਕੇ ਆ ਨਾ। ਤੇ ਇਸ ਨੂੰ ਹੁਣ ਦੇਸ਼ ਪੱਧਰ ਤੇ ਵਿਚਾਰ ਲਓ। ਭਾਰਤ ਸਰਕਾਰ 4 ਤਰੀਕਿਆਂ ਨਾਲ ਕਰਜ਼ਾ ਲੈ ਰਹੀ ਆ। ਜੀ ਜੀ। ਪਹਿਲਾ ਤਰੀਕਾ ਜੀ ਉਹਨਾਂ ਦਾ ਕਿ RBI ਤੋਂ ਲੈ ਲਓ, ਵੱਡੇ ਬੈਂਕਾਂ ਤੋਂ ਲੈ ਲਓ, ਵੱਡੀਆਂ ਕੰਪਨੀਆਂ ਤੋਂ ਲੈ ਲਓ। ਮੈਂ ਪਾਰਟੀ ਫੰਡ ਦੀ ਗੱਲ ਨਹੀਂ ਕਰ ਰਿਹਾ, ਠੀਕ ਹੈ, ਮੈਂ ਕਰਜ਼ੇ ਦੀ ਉਹ ਗੱਲ ਕਰ ਰਿਹਾ। ਮਤਲਬ ਪਾਰਟੀ ਫੰਡ ਦੇ ਕੇ ਤਾਂ ਉਹਨਾਂ ਨੇ ਆਸਾਨ ਕਰਨਾ ਹੀ ਕਰਨਾ ਹੈ, ਕਰਜ਼ਾ ਦੇ ਕੇ ਵੀ ਉਹ ਵੱਡੀਆਂ ਤਰ੍ਹਾਂ ਆਸਾਨ ਕਰਦੇ ਆ ਕਿ ਹੁਣ ਸਾਡੇ ਹਿਸਾਬ ਨਾਲ ਯੋਜਨਾ ਬਣਾਓ। ਬਿਲਕੁਲ ਸਹੀ ਹੈ, ਬਿਲਕੁਲ ਉਹਦਾ ਰੰਗ ਵੀ ਆਪਾਂ ਭਾਰਤ 'ਚ ਦੇਖ ਰਹੇ ਹਾਂ, ਦੇਖ ਰਹੇ ਹਾਂ, ਬਿਲਕੁਲ ਸਹੀ। RBI, ਹੋਰ ਬੈਂਕ, ਕੰਪਨੀਆਂ, ਇਹਨਾਂ ਰਾਹੀਂ ਲੋਨ ਲਿਆ ਜਾਂਦਾ। ਇੱਕ ਤਰੀਕਾ ਤਾਂ ਇਹ ਹੈ ਪ੍ਰਵੀਨ ਜੀ। ਦੂਜਾ ਤਰੀਕਾ ਹੈਗਾ ਗੋਲਡ ਦੇ ਬੌਂਡ ਜਾਰੀ ਕਰ ਦੋ,
ਜਾਂ ਸਮਾਲ ਸੇਵਿੰਗ ਜਿਵੇਂ ਸੁਕੰਨਿਆ ਹੈ ਨਾ, ਜਾਂ ਆਪਾਂ ਕਿਸਾਨ ਵਿਕਾਸ ਪੱਤਰ, NSD ਨੈਸ਼ਨਲ ਸੇਵਿੰਗ ਸਰਟੀਫਿਕੇਟ। ਸੋ ਇਦਾਂ ਦੇ ਤਰੀਕਿਆਂ ਨਾਲ ਜਿਹੜਾ ਲੋਕਾਂ ਦਾ ਪੈਸਾ ਹੁੰਦਾ ਉਹ ਫਿਰ ਸਰਕਾਰ ਕਰਜ਼ੇ ਦੇ ਰੂਪ ਚ ਵਰਤ ਲੈਂਦੀ ਹੈ। ਤੀਸਰਾ ਤਰੀਕਾ ਹੈਗਾ ਜੀ ਇਹਨਾਂ ਕੋਲ ਵਿਦੇਸ਼ੀ ਫੰਡ, ਜੀ ਕਿ ਵਿਦੇਸ਼ਾਂ ਤੋਂ ਅਸੀਂ ਕਰਜ਼ਾ ਲੈਂਦੇ ਹਾਂ। ਜੇ ਵਿਦੇਸ਼ੀ ਕਰਜ਼ੇ ਦੀ ਗੱਲ ਕਰਨੀ ਹੋਵੇ ਤਾਂ ਅੱਜ ਦੀ ਤਰੀਕ 'ਚ 50 ਲੱਖ ਕਰੋੜ ਦਾ ਅਸੀਂ ਵਿਦੇਸ਼ ਤੋਂ ਕਰਜ਼ਾ ਲਈ ਬੈਠੇ ਹਾਂ। ਵਿਦੇਸ਼ੀ ਕਰਜ਼ਾ ਸਾਡਾ 50 ਲੱਖ ਕਰੋੜ ਦਾ ਹੈ। ਇਹਦੇ ਵਿੱਚ ਮਨਮੋਹਨ ਸਰਕਾਰ ਦਾ ਵੀ ਵੱਡਾ ਯੋਗਦਾਨ ਹੈ। ਮਨਮੋਹਨ ਸਿੰਘ ਦੀ ਸਰਕਾਰ ਦੇ 9 ਸਾਲਾਂ 'ਚ ਅਸੀਂ 21 ਲੱਖ ਕਰੋੜ ਦਾ ਕਰਜ਼ਾ ਲਿਆ। ਠੀਕ ਹੈ। ਮੋਦੀ ਸਰਕਾਰ ਦੇ ਅਸੀਂ 2014 ਤੋਂ ਲੈ ਕੇ ਹੁਣ ਤੱਕ ਅਜੇ 19 ਲੱਖ ਕਰੋੜ ਲਿਆ। ਮਤਲਬ ਜਾਂਦੇ ਜਾਂਦੇ ਸਾਮਾ ਹੋ ਜਾਣਾ, ਬਰਾਬਰ ਹੀ ਆ ਜਾਣਾ ਹਿਸਾਬ ਕਿਤਾਬ। 21 ਲੱਖ ਤੇ 19 ਚ ਬਾਹਲਾ ਫਰਕ ਤਾਂ ਨਹੀਂ ਹੈਗਾ। 2005 ਚ ਵਿਦੇਸ਼ੀ ਕਰਜ਼ਾ ਸਾਡੇ ਸਿਰ ਤੇ 10 ਲੱਖ ਕਰੋੜ ਦਾ ਸੀ। ਠੀਕ ਹੈ। 2005 ਚ 2005 ਤੋਂ 2013 ਤੱਕ ਸਰਕਾਰ ਦੇ ਦੌਰ ਚ ਕਰੋੜ ਦਾ ਕਰਜ਼ਾ ਲਿਆ ਗਿਆ। 21 ਉਹ 10 ਪਹਿਲਾਂ 31 ਲੱਖ ਕਰੋੜ ਹੋ ਗਿਆ। ਫਿਰ 2014 ਤੋਂ ਲੈ ਕੇ ਹੁਣ ਤੱਕ ਮੋਦੀ ਸਰਕਾਰ ਨੇ ਵਿਦੇਸ਼ੀ ਕਰਜ਼ਾ 19 ਲੱਖ ਕਰੋੜ ਹੋਰ ਲੈ ਲਿਆ। 31 ਚ 19 ਜੋੜੇ 50 ਲੱਖ ਕਰੋੜ ਹੋ ਗਿਆ ਜਨਾਬ। ਸੋ ਵਿਦੇਸ਼ੀ ਕਰਜ਼ਾ ਅੱਜ ਦੀ ਤਰੀਕ 'ਚ ਅਸੀਂ 50 ਲੱਖ ਕਰੋੜ ਲਈ ਬੈਠੇ ਹਾਂ। ਤੀਜਾ ਤਰੀਕਾ ਇਹ ਹੈ ਕਿ ਵਿਦੇਸ਼ਾਂ ਤੋਂ ਕਰਜ਼ਾ ਲੈ ਲਿਆ। ਚੌਥਾ ਤਰੀਕਾ ਹੈਗਾ ਤੁਸੀਂ ਆਪਣਾ ਸੋਨਾ ਗਹਿਣੇ ਰੱਖ ਕੇ, ਠੀਕ ਹੈ ਜੀ, ਆਪਣੀ ਆਪਤਕਾਲ ਸਮੇਂ ਵਾਲਾ ਪੈਸਾ ਵਰਤ ਕੇ ਫੰਡ ਧਿਆਨ ਚ ਹੋਣਾ ਕਿ ਰਾਤੋਂ ਰਾਤ RBI ਦੇ ਗਵਰਨਰ ਤੱਕ ਭਜਾਤੇ ਸੀ। ਠੀਕ ਹੈ ਜੀ। ਗਵਰਨਰ ਸਾਹਿਬ ਰਾਜੀ ਨਹੀਂ ਸੀ ਇਸ ਦੇ ਲਈ ਕਿ ਤੁਸੀਂ ਜੀ ਆਫਤ ਵਾਲੇ ਪੈਸੇ ਵੀ ਵਰਤ ਰਹੇ ਹੋ, ਤੁਸੀਂ ਮੁਸੀਬਤ ਸਮੇਂ ਵਾਲਾ ਸੋਨਾ ਵੀ ਕੱਢ ਕੇ ਵਰਤ ਰਹੇ ਹੋ, ਇਹ ਸਹੀ ਨਹੀਂ। ਉਹ ਕਹਿੰਦੇ ਜਾਂ ਸੋਨਾ ਦੇ ਦੇ ਜਾਂ ਤੂੰ ਚੱਲ ਜਾ ਫਿਰ ਨਹੀਂ। ਤੇ ਫਿਰ ਗਵਰਨਰ ਬਦਲਤਾ, ਆਪਣਾ ਬੰਦਾ ਲਾਇਆ ਤੇ ਉਹ ਪੈਸਾ। ਸੋ ਅੱਜ ਦੀ ਤਰੀਕ 'ਚ ਕੀ ਭਾਰਤ ਕੋਲ ਕੋਈ ਮੁਸੀਬਤ ਸਮੇਂ ਵਾਲੇ ਫੰਡ ਹੈਗੇ? ਬਿਲਕੁਲ, ਇਹ ਵੱਡਾ ਸਵਾਲ। ਕੀ ਉਹ ਸੋਨਾ ਹੈਗਾ ਜਿਹੜਾ ਆਫਤ ਦੇ ਵਿੱਚ ਕੰਮ ਆਉਂਦਾ? ਮਤਲਬ ਆਪਣੇ ਘਰਾਂ 'ਚ ਨੂਣ ਨਾਲ ਰੋਟੀ ਖਾ ਲੈਂਦੇ, ਅਗਲੇ ਕਹਿੰਦੇ ਭਾਈ ਗਹਿਣਾ ਨਹੀਂ ਵੇਚਣਾ। ਹਾਂਜੀ ਬਿਲਕੁਲ ਕੰਮ ਆਊਗਾ। ਇਹਦਾ ਮਤਲਬ ਜਦੋਂ ਤੱਕ ਅਸੀਂ ਲੂਣ ਨਾਲ ਵੀ ਰੋਟੀ ਖਾ ਰਹੇ ਹਾਂ ਮਤਲਬ ਵਕਤ ਘੱਟ ਸਕਦੇ ਹਾਂ। ਅਜੇ ਉਹ ਸਮਾਂ ਨਹੀਂ ਆਇਆ ਕਿ ਗਹਿਣੇ ਵੇਚਣੇ ਪੈ ਜਾਣ। ਸੋ ਇੱਥੇ ਜੀ ਕਹਿੰਦੇ ਗਹਿਣਿਆਂ ਦੇ ਰੂਪ 'ਚ ਜੇ ਆਪਾਂ ਕਹੀਏ ਕਿ ਸੋਨੇ ਦੇ ਰੂਪ 'ਚ ਵੀ ਕਰਜ਼ਾ ਲਿਆ ਜਾ ਰਿਹਾ। ਸੋ ਆਹ 4 ਤਰੀਕਿਆਂ ਨਾਲ ਭਾਰਤ ਸਰਕਾਰ ਕਰਜ਼ਾ ਲੈ ਰਹੀ ਹੈ। ਹੁਣ ਇਸ ਪਹਿਲੂ ਤੇ ਆ ਜਾਓ ਕਿ ਫਿਰ ਇਹ ਕਰਜ਼ਾ ਲੈ ਕੇ ਖਰਚਿਆ ਕਿੱਥੇ? ਪ੍ਰਵੀਨ ਜੀ, ਆਪਾਂ ਪੰਜਾਬ ਦੇ ਕਰਜ਼ੇ ਦੇ ਹਵਾਲਿਆਂ ਜਦੋਂ ਗੱਲ ਕੀਤੀ ਤਦ ਵੀ ਗੱਲ ਕੀਤੀ, ਜੇ ਤੱਕ ਕਰਤਾ ਉਹ ਕਰਜ਼ਾ ਵਿਕਾਸ ਦੇ ਰੂਪ 'ਚ ਖਰਚਿਆ ਜਾਂਦਾ, ਮੁੜ ਕੇ ਆਉਂਦਾ। ਜੇਕਰ ਉਹ ਵੋਟਾਂ ਲਈ ਖਰਚਿਆ ਜਾਂਦਾ ਫਿਰ ਮੁੜ ਕੇ ਨਹੀਂ ਆਉਣਾ, ਕਰਜ਼ਾ ਵਧਣਾ ਹੀ ਵਧਣਾ। ਤੁਹਾਨੂੰ ਦਿਖਦਾ ਕਿ ਭਾਰਤ 'ਚ ਤਾਂ ਇੰਨਾ ਵਿਕਾਸ ਹੋ ਗਿਆ। ਜੀ ਸੜਕਾਂ 6-6 ਲਾਈਨ ਬਣ ਗਈਆਂ, ਆਹ ਗੱਡੀਆਂ ਤੇਜ਼ ਰਫ਼ਤਾਰ ਵਾਲੀਆਂ ਚੱਲ ਗਈਆਂ, 에ਅਰਪੋਰਟ ਸਾਡੇ ਮਾਲ ਵਰਗੇ ਬਣ ਗਏ, ਰੇਲਵੇ ਸਟੇਸ਼ਨ ਸਾਡੇ ਸੋਹਣੇ ਬਣ ਰਹੇ ਨੇ, ਇੰਨੇ ਓਵਰ ਬ੍ਰਿਜ ਬਣ ਗਏ ਜੀ, ਹੈ ਨਾ, ਇੰਨਾ ਕੁਝ ਬਣਦਾ ਜਾ ਰਿਹਾ ਜੀ। ਇੱਥੇ ਤਾਂ ਇਮਾਰਤਾਂ ਹੀ ਇਮਾਰਤਾਂ। ਉਹ ਭਾਈ ਸਾਰਾ ਕੁਝ ਪ੍ਰਾਈਵੇਟ ਕੰਪਨੀਆਂ ਹਵਾਲੇ ਹੈ। ਬੱਸ ਅੱਡੇ ਤੋਂ ਲੈ ਕੇ ਰੇਲਵੇ ਸਟੇਸ਼ਨ ਤੋਂ ਲੈ ਕੇ 에ਅਰਪੋਰਟ, ਹੈ ਨਾ, ਬੱਸ ਤੋਂ ਲੈ ਕੇ ਰੇਲ ਗੱਡੀਆਂ ਤੱਕ, ਰੇਲ ਗੱਡੀਆਂ ਤੋਂ ਲੈ ਕੇ ਜਹਾਜ਼ ਤੱਕ ਸਭ ਪ੍ਰਾਈਵੇਟ ਨੇ। ਸੜਕ ਜਿਹੜੀ ਵਧੀਆ ਦਿਖਦੀ ਆ ਉਹ ਤੁਸੀਂ ਟੋਲ ਦੇ ਕੇ ਬਣਵਾ ਰਹੇ ਹੋ। ਕਰਜ਼ਿਆਂ ਚੋਂ ਨਹੀਂ ਬਣ ਰਹੀ, ਟੋਲਾਂ ਚੋਂ ਬਣ ਰਹੀ ਆ। ਸਾਰੇ ਅਦਾਰੇ ਪ੍ਰਾਈਵੇਟ ਕੀਤੇ ਜਾ ਰਹੇ ਨੇ, ਕਰਜ਼ਾ ਵੋਟਾਂ ਲਈ ਖਰਚਿਆ ਜਾ ਰਿਹਾ ਜੀ। ਅੱਛਾ, 80 ਕਰੋੜ ਲੋਕਾਂ ਨੂੰ ਮੋਦੀ ਜੀ ਕਹਿੰਦੇ ਅਸੀਂ ਮੁਫਤ ਅਨਾਜ ਦਿੰਨੇ ਆ। ਹਾਂਜੀ ਕਹਿੰਦੇ ਚਾਲੂ ਰਹੂਗਾ ਇਹ ਅਗਲੇ 4 ਸਾਲ 5 ਸਾਲ ਹੋਰ ਜਾਰੀ ਰਹਿਣਾ। ਮਤਲਬ 1 ਸਾਲ ਆ 4 ਸਾਲ ਦੀ ਸਾਡੀ ਦੁਬਾਰਾ ਸਰਕਾਰ ਆ ਗਈ ਤਾਂ ਵੀ ਫਿਰ 5ਵੇਂ ਸਾਲ ਫੇਰ ਦੇਖਾਂਗੇ ਵੋਟਾਂ ਲੈਣ ਲਈ। 80 ਕਰੋੜ ਲੋਕਾਂ ਨੂੰ ਮੋਦੀ ਸਰਕਾਰ ਕਹਿੰਦੀ ਮੁਫਤ ਅਨਾਜ ਦੇਣਾ। ਇਹਦੇ ਇੱਥੇ 2 ਸਵਾਲ ਖੜੇ ਆ ਮੇਰੇ ਜੀ। ਪਹਿਲੇ ਤਾਂ ਜਿਹੜੇ ਕਹਿੰਦੇ ਸੀ ਕਿ ਦੇਸ਼ 'ਚ ਵਿਕਾਸ ਬਹੁਤ ਹੈ, ਹੁਣ ਉਹਨਾਂ ਨੂੰ ਮੇਰਾ ਸਵਾਲ ਆ ਕਿ ਭਾਈ ਜੇ ਦੇਸ਼ 'ਚ 80 ਕਰੋੜ 142 ਕਰੋੜ ਚੋਂ 80 ਕਰੋੜ ਲੋਕਾਂ ਕੋਲ ਰੋਟੀ ਵੀ ਨਹੀਂ, ਸਰਕਾਰ ਉਹਨਾਂ ਦੇ ਰੋਟੀ ਦਾ ਪ੍ਰਬੰਧ ਵੀ ਨਹੀਂ ਕਰ ਸਕੀ, ਕਿਹੜੀ ਵਿਸ਼ਵ ਤਾਕਤ ਜੀ? ਪਰ 80 ਕਰੋੜ ਲੋਕਾਂ ਨੂੰ ਅਬਾਨੀਆਂ ਅਡਾਨੀਆਂ ਦੇ ਗੋਦਾਮਾਂ ਚੋਂ ਅਨਾਜ ਖਰੀਦ ਕੇ ਤਾਂ ਵੰਡ ਦੇਣਾ, ਕਿਸਾਨਾਂ ਨੂੰ ਪੂਰਾ ਭਾਅ ਨਹੀਂ ਦੇਣਾ। ਆ 80 ਕਰੋੜ ਲੋਕਾਂ ਦੇ ਲਈ ਪੈਸਾ ਵਰਤਿਆ ਜਾਂਦਾ ਜੀ। ਇਹ ਕਰਜ਼ੇ ਦਾ 56% ਲਗਭਗ ਇੱਧਰ ਖਰਚ ਹੋ ਜਾਂਦਾ ਕਹਿੰਦੇ।
ਫਿਰ ਕਹਿੰਦੇ ਜੀ 10 ਕਰੋੜ ਬੀਬੀਆਂ ਨੂੰ ਉਜਵਲ ਯੋਜਨਾ ਦੇ ਤਹਿਤ ਅਸੀਂ ਸਿਲੰਡਰ ਦਿੰਨੇ ਆ। ਠੀਕ ਹੈ। ਕੇਜਰੀਵਾਲ ਸਰਕਾਰ ਦਿੱਲੀ 'ਚ ਕਹਿੰਦੇ ਜੀ ਬਿਜਲੀ ਪਾਣੀ ਮੁਫਤ ਦੇ ਰਹੀ ਆ, ਪੰਜਾਬ 'ਚ ਮੁਫਤ ਦੇ ਰਹੇ ਨੇ ਜੀ ਬਿਜਲੀ। ਆ ਜੀ ਰਾਜਸਥਾਨ 'ਚ ਕਾਂਗਰਸ ਸਰਕਾਰ ਨੇ ਜੀ ਆ ਯੋਜਨਾ ਮੁਫਤ ਚਲਾਤੀ ਜੀ। ਆ ਮਮਤਾ ਬੈਨਰਜੀ ਦਾ ਇਹ ਜੀ ਰਿਓੜੀਆਂ ਵੰਡਦੇ ਨੇ ਕਹਿੰਦੇ। ਕਹਿੰਦੇ ਜੀ ਇਹ ਮੁਫਤ ਦੀਆਂ ਰਿਓੜੀਆਂ ਨੇ ਜੀ, ਇਹ ਨਹੀਂ ਠੀਕ ਵਰਤਾਰਾ, ਇਹ ਦੇਸ਼ ਦੇ ਵਿਕਾਸ ਤੇ ਲੋੜ ਹੈ। ਤੇ ਤੁਸੀਂ 10 ਕਰੋੜ ਬੀਬੀਆਂ ਨੂੰ ਕਹਿੰਦੇ ਜੀ ਉਜਵਲ ਯੋਜਨਾ ਤਹਿਤ ਅਸੀਂ ਮੁਫਤ ਸਿਲੰਡਰ ਦੇਵਾਂਗੇ। ਹਰਿਆਣਾ ਅੱਜ ਰਾਜਸਥਾਨ 'ਚ ਕਹਿੰਦੇ ਸਿਲੰਡਰ ਸਸਤਾ ਕਰਤਾ ਜੀ, 400-500 ਰੁਪਏ ਨੂੰ ਕੁਛ ਨੂੰ ਕਰਤਾ। ਤੇ ਜੇ ਰਾਜਸਥਾਨ 'ਚ ਬੀਜੇਪੀ ਦੀ ਸਰਕਾਰ 400 ਰੁਪਏ ਦਾ ਸਿਲੰਡਰ ਦੇ ਸਕਦੀ ਆ ਤਾਂ ਕੇਂਦਰ 'ਚ ਵੀ ਤਾਂ ਬੀਜੇਪੀ ਦੀ ਸਰਕਾਰ ਆ, ਪੂਰੇ ਦੇਸ਼ ਨੂੰ ਦੇ ਦਿਓ ਫਿਰ। ਤੁਹਾਡੇ ਧਿਆਨ ਚੋਣਾਂ ਦਰਸ਼ਕਾਂ ਨੂੰ ਯਾਦ ਹੋਣਾ, ਬਹੁਤ ਦੇਰ ਪਹਿਲਾਂ ਯੂਕਰੇਨ ਦੀ ਜੰਗ ਦੇ ਹਵਾਲੇ ਨਾਲ ਆਪਾਂ ਇੱਕ ਦਿਨ ਖਬਰ ਕੀਤੀ ਸੀ ਕਿ ਚੋਣਾਂ ਤੋਂ ਪਹਿਲਾਂ ਪੈਟਰੋਲ ਡੀਜ਼ਲ ਸਸਤਾ ਹੋਊਗਾ 10 ਤੋਂ 12 ਰੁਪਏ। ਇਹਨਾਂ ਨੇ ਸਸਤਾ ਖਰੀਦ ਕੇ ਇਕੱਠਾ ਕੀਤਾ, ਸਟੋਰ ਕੀਤਾ, ਵੋਟਾਂ ਦੇ ਟਾਈਮ ਸਸਤਾ ਕਰਨਗੇ, ਜਦੋਂ ਕਿ ਕੱਚਾ ਤੇਲ ਕਿੰਨੇ ਸਮੇਂ ਤੋਂ ਥੱਲੇ ਜਾ ਰਿਹਾ ਸੀ। ਤੇ ਹੁਣ ਮੈਨੂੰ ਖਬਰ ਮਿਲ ਰਹੀ ਕਿ ਆਉਂਦੇ 2-4 ਦਿਨਾਂ 'ਚ ਇਸ ਯੋਜਨਾ ਤੇ ਸਹੀ ਪੈਣ ਵਾਲੀ ਹੈ। 10 ਰੁਪਏ ਤੱਕ ਪੈਟਰੋਲ ਡੀਜ਼ਲ ਭਾਰਤ 'ਚ ਸਸਤਾ ਹੋਣ ਵਾਲਾ, ਕਿਉਂਕਿ 2024 ਆਉਣ ਵਾਲਾ। ਸੋ ਇਸ ਲਈ 10 ਕਰੋੜ ਬੀਬੀਆਂ ਨੂੰ ਉਜਵਲ ਯੋਜਨਾ ਦਾ ਸਿਲੰਡਰ ਕਰਜ਼ੇ ਵਾਲੇ ਪੈਸੇ 'ਚੋਂ ਵੋਟਾਂ ਖਰੀਦਣ ਲਈ ਦਿੱਤਾ ਜਾ ਰਿਹਾ। ਇਹ 'ਚੋਂ ਵਾਪਸ ਮੁੜ ਕੇ ਤਾਂ ਕੋਈ ਆਰਥਿਕ ਚੱਕਰ ਘੁੰਮਣਾ ਨਹੀਂ ਸਾਡਾ। ਫਿਰ ਕਹਿੰਦੇ ਜੀ 9 ਕਰੋੜ ਕਿਸਾਨਾਂ ਨੂੰ ਅਸੀਂ 2-2 ਹਜ਼ਾਰ ਦੀਆਂ 3 ਕਿਸ਼ਤਾਂ ਰਾਹੀਂ 6000 ਰੁਪਇਆ ਸਾਲ ਦਾ ਦਿੰਨੇ ਆ। ਮਤਲਬ ਉਹਨੂੰ ਬੀਜ ਨਕਲੀ ਦੇ ਦਾਂਗੇ, ਮਤਲਬ ਯੂਰੀਆ ਉਹਨੂੰ ਨਕਲੀ ਦੇ ਦਾਂਗੇ, ਜਾਂ ਸਮੇਂ ਸਿਰ ਨਹੀਂ ਦੇਵਾਂਗੇ, ਬਾਜ਼ਾਰ 'ਚ ਨਕਲੀਆਂ ਆ ਜਾਣਗੀਆਂ, ਸਮੇਂ ਸਿਰ ਚੱਕਾਂਗੇ ਨਹੀਂ, ਮੁੱਲ ਪੂਰਾ ਨਹੀਂ ਦੇਵਾਂਗੇ, 6000 ਦੇ ਕੇ ਉਹਨੂੰ ਜਿਤਾਵਾਂਗੇ ਕਿ ਵੋਟ ਸਾਨੂੰ ਪਾ ਦੀ, ਤੈਨੂੰ 6000 ਦੀ ਰਾਹਤ ਰਾਸ਼ੀ ਦੇ ਰਹੇ ਹਾਂ ਅਸੀਂ। ਬਿਲਕੁਲ ਜੀ। ਫਸਲ ਦਾ ਹੀ ਪੂਰਾ ਭਾਅ ਮਿਲਦਾ ਹੋਵੇ ਤਾਂ ਫਿਰ ਉਸ ਨੂੰ ਆ ਤੁਹਾਡੇ 6000 ਦੀ ਕੀ ਲੋੜ ਆ ਭਾਈ? ਤੁਸੀਂ ਉਹਦੀ ਮਿਹਨਤ ਦਾ ਹੀ ਮੁੱਲ ਪੂਰਾ ਦੇ ਦਿਓ, ਉਹਦੀ ਲਾਗਤ ਤੇ ਘੱਟੋ ਘੱਟ ਪੂਰੀ ਕਰ ਦਿਓ, ਉਹਦੇ ਪਰ ਨਹੀਂ ਆਉਣਾ। ਸੋ ਇਹ 6000 ਦੇ ਰਾਹੀਂ ਵੀ 9 ਕਰੋੜ ਕਿਸਾਨਾਂ ਨੂੰ ਕਹਿੰਦੇ ਅਸੀਂ ਦਿੰਨੇ ਆ ਜੀ। ਫਿਰ PM ਯੋਜਨਾ ਦੇ ਤਹਿਤ ਕਹਿੰਦੇ 2 ਕਰੋੜ ਲੋਕਾਂ ਨੂੰ ਘਰ ਬਣਾ ਕੇ ਦੇਣੇ ਆ ਜੀ। ਸੋ ਇਸ ਤਰ੍ਹਾਂ ਇਹ ਪੈਸਾ ਖਰਚਿਆ ਜਾ ਰਿਹਾ ਪ੍ਰਵੀਨ ਜੀ। ਹਾਂ, ਜਿੱਥੋਂ ਅਹਿਮ ਸਵਾਲ ਖੜਾ ਸੀ ਕਿ ਜੇ GDP ਦਾ 100% ਹੋ ਜਾਂਦਾ ਹੈ, ਕਰਜ਼ਾ ਮੋੜਨ ਵਾਲੀ ਸਥਿਤੀ 'ਚ ਨਹੀਂ ਹੋਣਾ। ਇਸ ਗੱਲ ਤੇ ਆਈਏ, ਜਾਪਾਨ ਕਿੰਨੇ ਗੁਣਾ ਆਪਣੀ GDP ਦਾ ਕਰਜ਼ਾ ਲਈ ਬੈਠਾ ਹੈ। ਅਮਰੀਕਾ ਕਹਿੰਦੇ ਜੀ ਜਾਪਾਨ 256% ਆਪਣੀ GDP ਦਾ ਕਰਜ਼ਾ ਚੁੱਕੀ ਬੈਠਾ। ਗ੍ਰੀਸ 206% ਆਪਣੇ GDP ਦਾ ਕਰਜ਼ਾ ਚੁੱਕੀ ਬੈਠਾ। ਇਟਲੀ 154% ਆਪਣੇ GDP ਦਾ ਕਰਜ਼ਾ ਚੁੱਕੀ ਬੈਠਾ। ਮਾਲਦੀਪ ਤੇ ਸਿੰਗਾਪੁਰ 137% ਆਪਣੀ GDP ਦਾ ਕਰਜ਼ਾ ਚੁੱਕੀ ਬੈਠਾ। ਅਮਰੀਕਾ 133% ਆਪਣੀ GDP ਦਾ ਕਰਜ਼ਾ ਚੁੱਕੀ ਬੈਠਾ। ਤੇ ਕਹਿੰਦੇ ਜੀ ਫਿਰ ਕੀ ਹੋ ਗਿਆ, ਭਾਰਤ ਨੇ ਅਜੇ 91-92% ਚੱਕਿਆ ਕਿ 92% ਹੋਇਆ ਸਾਡਾ ਤਾਂ GDP ਦਾ। ਫਿਰ ਕੀ ਚੱਕਰ ਆ, ਉਹਦਾ ਤਾਂ 100 ਤੋਂ ਉੱਪਰ ਆ ਸਾਰਿਆਂ ਦਾ ਜੀ। ਉਹ ਤਾਂ ਜੀ ਮਤਲਬ 137, 133, 200 ਏਦਾਂ। ਪਰ ਸਥਿਤੀ ਇਹ ਹੈ, ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ ਪ੍ਰਵੀਨ ਜੀ ਉਸ ਹਵਾਲੇ ਨਾਲ। ਮੈਂ ਇਸ ਰਿਪੋਰਟ ਦੇ ਹਵਾਲੇ ਜਦੋਂ ਪੜ੍ਹ ਰਿਹਾ ਸੀ ਤਾਂ ਉਹ ਕਹਿੰਦੇ ਕਿ ਅਮਰੀਕਾ ਘੱਟੋ ਘੱਟ ਆਪਣੇ ਬੈਂਕਾਂ ਤੋਂ ਤਾਂ ਲੋਨ ਲੈਂਦਾ ਤੇ ਦੂਸਰੇ ਪਾਸੇ ਉਹਨਾਂ ਕੋਲ ਰਿਜ਼ਰਵ ਮਨੀ ਤਾਂ ਉਨੀ ਪਈ ਹੈ। ਹਾਂਜੀ ਹਾਂਜੀ ਬਿਲਕੁਲ। ਉਹ ਆਪਣੀ ਰਿਜ਼ਰਵ ਮਨੀ ਨਹੀਂ ਛੇੜਦੇ, ਉਹ ਆਪਣੇ ਆਪਤਕਾਲ ਵਾਲੇ ਫੰਡਾਂ ਨੂੰ ਨਹੀਂ ਛੇੜਦੇ। ਬਿਲਕੁਲ ਸਹੀ ਹੈ। ਨੇ ਆਪਣੇ ਆਪਤ ਵਾਲੇ ਫੰਡ ਵੀ ਤੇ ਸੋਨਾ ਵੀ ਬਿਲਕੁਲ ਸੇਫ ਰੱਖਿਆ, ਉਹਨੂੰ ਨਹੀਂ ਛੇੜਦਾ। ਲੋਨ ਸਾਰਾ ਚੱਕ ਕੇ ਕੰਮ ਕਰੀ ਜਾਵੇ ਚਾਹੇ। ਪਰ ਅਸੀਂ ਲੋਨ ਵੀ ਲੈ ਰਹੇ ਹਾਂ, ਕਰਜ਼ਾ ਵੀ ਲੈ ਰਹੇ ਹਾਂ, ਦੇਸ਼ ਤੋਂ ਵੀ ਲੈ ਰਹੇ ਹਾਂ, ਵਿਦੇਸ਼ ਤੋਂ ਵੀ ਲੈ ਰਹੇ ਹਾਂ, ਕੰਪਨੀਆਂ ਤੋਂ ਵੀ ਲੈ ਰਹੇ ਹਾਂ। ਤੇ ਫਿਰ ਅਸੀਂ ਆਪਣੇ ਰਾਹਤ ਵਾਲੇ ਫੰਡ ਵੀ, ਅਸੀਂ ਆਪਣਾ ਸੋਨਾ ਵੀ ਜਿਹੜਾ ਰੱਖਿਆ ਮੁਸੀਬਤ ਦੇ ਸਮੇਂ ਲਈ, ਉਹ ਵੀ ਅਸੀਂ ਸਾਰਾ ਕੁਝ ਵਰਤੀ ਬੈਠੇ ਹਾਂ। ਸੋ ਇਸ ਲਈ ਭਾਰਤ ਦੇ ਸਿਰ ਤੇ 205 ਲੱਖ ਕਰੋੜ ਦਾ ਕਰਜ਼ਾ ਹੋਣ ਦਾ ਮਤਲਬ ਭਾਰਤ ਦੇ ਹਰ ਨਾਗਰਿਕ ਦੇ ਸਿਰ ਤੇ 1.5 ਲੱਖ ਦਾ ਕਰਜ਼ਾ ਦੀ ਫੰਡ ਵੱਧਦੀ ਹੋ ਜਾਣੀ ਆ, ਚਾਹੇ ਉਹ ਸੂਬੇ ਦੇ ਨਾਲ ਹੋਵੇ, ਚਾਹੇ ਉਹ ਕੇਂਦਰ ਦੇ ਵੱਲ ਨਾਲ ਹੋਵੇ। ਸੋ ਅਸੀਂ ਚੌਂ ਪਾਸਿਓਂ ਮੁਸੀਬਤ 'ਚ ਘਿਰੇ ਹਾਂ। ਇਸ ਮੁਸੀਬਤ 'ਚੋਂ ਕੱਢਣ ਦੇ ਲਈ ਸਰਕਾਰਾਂ ਯੋਜਨਾਵਾਂ ਨਹੀਂ ਬਣਾਉਂਦੀਆਂ। ਸਰਕਾਰਾਂ ਅਗਲੀ ਚੋਣਾਂ ਜਿੱਤਣ ਦੇ ਲਈ ਸਰਕਾਰੀ ਖਜ਼ਾਨੇ 'ਚੋਂ ਹੀ, ਸਰਕਾਰ ਲੋਕਾਂ ਦੇ ਸਿਰ ਤੋਂ ਹੀ ਕਰਜ਼ਾ ਲੈ ਕੇ ਲੋਕਾਂ ਨੂੰ ਕਹਿੰਦੇ ਨੇ ਕਿ ਸਾਨੂੰ ਵੋਟਾਂ ਪਾ ਦਿਓ, ਅਸੀਂ ਤੁਹਾਡਾ ਭਲਾ ਕਰਨਾ। ਦੋ ਚੀਜ਼ਾਂ ਜਿਹੜੀ ਤੁਹਾਡੀ ਗੱਲਬਾਤ ਦੇ ਵਿੱਚ ਸੀਗੀਆਂ ਉਹ ਸ਼ਰਮਾ ਜੀ ਬਹੁਤ ਅਹਿਮ ਹੈ। ਇੱਕ ਤਾਂ ਤੁਸੀਂ ਗਵਰਨਰ ਸਾਹਿਬ ਦੀ ਗੱਲ ਕੀਤੀ ਸੀ RBI ਦੀ, ਉਹਨਾਂ ਨੂੰ ਕਹਿੰਦੇ ਸੀ
ਸਰਕਾਰ ਤੁਹਾਡੇ ਤੋਂ ਜਿਹੜਾ ਤੁਹਾਡਾ ਨੈਟ ਪ੍ਰੋਫਿਟ ਹੈ 31-32 ਹਜ਼ਾਰ ਕਰੋੜ ਰੁਪਏ ਦਾ ਹੁੰਦਾ ਸੀ, ਬਿਲਕੁਲ ਨਿਯਮਾਂ 'ਚ ਬਦਲਾਅ ਕਰਕੇ ਉਹਨਾਂ ਤੋਂ ਉਹ ਵੀ ਲੈ ਲਿਆ 31-32 ਹਜ਼ਾਰ ਦਾ। ਹਾਂ ਬਹੁਤ ਜਿਹੜਾ ਹੋਈ ਸੀ, ਤੁਹਾਨੂੰ ਯਾਦ ਹੋਣਾ 2018 ਹੁੰਦੇ ਦੇ ਵਿੱਚ। ਬਿਲਕੁਲ 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 ਪੂਰਾ ਮੁੱਦਾ ਬਣਿਆ ਸੀ, ਉਹ ਵੱਡਾ ਪੂਰਾ ਮੁੱਦਾ ਬਣਿਆ ਸੀ। ਦੂਜੀ ਜਿਹੜੀ ਅਹਿਮ ਗੱਲ ਹੈ, ਕਹਿੰਦੇ ਕਿ ਅਸੀਂ ਵਰਲਡ ਦੀ ਤੀਜੀ ਵੱਡੀ ਇਕਨੋਮੀ ਬਣ ਜਾਾਂਗੇ 2027 ਤੱਕ। ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਤੁਸੀਂ ਵੀ ਸੁਣਿਆ ਹੋਣਾ। ਕਿ ਤੁਸੀਂ ਵੱਡੀ ਇਕਨੋਮੀ ਬਣ ਜਾਓਗੇ, ਤੁਸੀਂ ਕਰਜ਼ਾ ਚੱਕ ਕੇ ਇਕਨੋਮੀ ਬਣਨੀ ਹੈ, ਕਿ ਤੁਸੀਂ ਇਸ ਤਰੀਕੇ ਦੀ ਕਿ ਤੁਹਾਡੇ ਕੋਲ ਰਿਜ਼ਰਵ ਫੰਡ ਵੀ ਨਾ ਹੋਵੇ ਜਿੰਨਾ ਤੁਹਾਡੇ ਕੋਲ ਕਰਜ਼ਾ। ਨਹੀਂ ਉਹ ਮੈਨੂੰ ਲੱਗਦਾ ਇਸ ਚੱਕਰ ਚ ਆਉਣਾ ਚਾਹੁੰਦੇ ਨਾ ਕਿ ਟੌਪ 'ਚ ਜਿਵੇਂ ਜਾਪਾਨ ਹੈ, ਗ੍ਰੀਸ ਹੈ, ਇਟਲੀ ਹੈ, ਅਮਰੀਕਾ ਨੇ, ਸੋ ਜਿਨ੍ਹਾਂ ਨੇ ਆਪਣੀ GDP ਦਾ ਮਤਲਬ 256 2% ਚੱਕ ਲਿਆ ਉਸ ਪਾਸੇ, ਸੋ ਇਸ ਲਈ ਉਹ ਛੇਤੀ ਚਾਹੁੰਦੇ ਨਾ ਕਿ ਉਸ ਟੌਪ 3 ਚ ਆ ਜੀ ਅਸੀਂ। ਹਾਂਜੀ, ਉਧਰ ਆਉਣਾ ਚਾਹੁੰਦੇ ਆ ਮੈਨੂੰ ਲੱਗਦਾ। ਤੇ ਜਿਸ ਸਰਕਾਰ ਦੇ ਮੰਤਰੀ ਸ਼ਰਮਾ ਜੀ ਇਹ ਕਹਿੰਦੇ ਹੋਣ ਕਿ ਲੋਕ ਫਿਲਮਾਂ ਦੇਖਣ ਜਾ ਰਹੇ, ਇਹਦਾ ਮਤਲਬ ਇਕਨੋਮੀ ਚੰਗੀ ਚੱਲ ਰਹੀ ਹੈ। ਜੇ ਫਿਲਮਾਂ ਦੀ ਆਮਦਨੀ ਦੇ ਹਿਸਾਬ ਦੇ ਨਾਲ ਇਕਨੋਮੀ ਦੇ ਅੰਦਾਜ਼ੇ ਲਾਉਣ ਵਾਲੀ ਜੇ ਸਰਕਾਰ ਦੇ ਮੰਤਰੀ ਹੋਣਗੇ, ਤਾਂ ਉਹ ਸਰਕਾਰ ਦੀ ਕਾਰਕਰਦਗੀ ਤੁਸੀਂ ਆਪੇ ਦੇਖ ਸਕਦੇ ਹੋ। ਤੇ ਤੁਸੀਂ ਵਿੱਚ ਦੀ ਦਾਨੀ ਸੱਜਣਾ ਦਾ ਨਾਮ ਲਿਆ ਸੀਗਾ, ਦਾਨੀ ਸੱਜਣਾ ਦਾ ਚਰਚਾ ਕੀਤਾ ਸੀ, ਜ਼ਿਕਰ ਕੀਤਾ ਸੀਗਾ, ਤੇ ਕਹਿੰਦੇ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਦਾਨੀ ਸੱਜਣ ਨਹੀਂ ਲੱਭ ਰਹੇ। ਪ੍ਰਵੀਨ ਜੀ, ਆਪਣੇ ਮਤਲਬ ਸ਼ਹਿਰ ਸ਼ੂਰ ਚ ਨਾ ਜੇ ਚੋਣ ਹੋਵੇ, ਹਾਂਜੀ ਹਾਂਜੀ, ਤਾਂ ਸ਼ਹਿਰ ਚ ਵੱਡੇ ਜਿਵੇਂ ਸੁਨਿਆਰ ਹੈ, ਕੋਈ ਵੱਡਾ ਕਾਰੋਬਾਰੀ ਹੈ, ਕੋਈ ਇੰਡਸਟਰੀਲਿਸਟ ਹੈ, ਸ਼ੈਲਰ ਮਾਲਕ ਹੈ, ਕੋਈ ਹੋਰ ਹੈ ਨਾ, ਸ਼ੈਲਰ ਸ਼ੂਲਰ ਵਾਲਾ ਕੋਈ ਬੜਾ ਆੜਤੀਆ ਹੈ, ਫਿਰ ਉਮੀਦਵਾਰ ਦਾਅਵੇਦਾਰ ਉਹਨਾਂ ਨੂੰ ਮਿਲਣ ਜਾਂਦੇ ਨੇ, ਤੇ ਉਹਨਾਂ ਨੇ ਨਾ ਪੱਕਾ ਫੰਡ ਰੱਖਿਆ ਹੁੰਦਾ। ਤੇ ਮੇਰੀ ਇਸ ਮਸਲੇ ਤੇ ਕਈਆਂ ਨਾਲ ਗੱਲ ਵੀ ਹੁੰਦੀ ਰਹਿੰਦੀ ਸੀ। ਉਹ ਕਹਿੰਦੇ ਬਾਈ ਅਸੀਂ 100 ਰੁਪਇਆ ਰੱਖਦੇ ਹਾਂ, ਠੀਕ ਹੈ, ਤੇ ਜਿਹੜੇ ਘੋੜੇ ਨੇ ਰੇਸ ਜਿੱਤਣੀ ਹੋਵੇ ਉਹਦੇ ਪਰ 50 ਰੁਪਏ ਲਾ ਦਿੰਨੇ ਆ, ਤੇ ਜਿਹਨੇ ਪਤਾ ਇਹਨੂੰ ਮੁਕਾਬਲਾ ਦੇਣਾ, ਤਕੜੀ ਟੱਕਰ ਦੇਣੀ, ਉਹਦੇ ਪਰ 30 ਰੁਪਏ ਲਾ ਦਿੰਨੇ ਆ, ਤੇ ਬਾਕੀ 20 ਰੁਪਏ ਅਸੀਂ ਸਾਰਿਆਂ 'ਚ ਵੰਡ ਦਿੰਨੇ ਜਿਨ੍ਹਾਂ ਨੇ ਲੜਨਾ ਹੁੰਦਾ। ਜੀ ਜੀ। ਸੋ ਹੁਣ ਜਿਸ ਤਰੀਕੇ ਨਾਲ ਭਾਰਤ 'ਚ ਪਾਰਟੀਆਂ ਨੂੰ ਫੰਡ ਮਿਲ ਰਿਹਾ, ਹਾਂਜੀ, ਮੈਂ ਇਲੈਕਟੋਰਲ ਬੌਂਡ ਨੇ ਜਿਹੜੇ ਬੌਂਡ ਜਾਰੀ ਕੀਤੇ ਜਾਂਦੇ ਨੇ ਉਹਨਾਂ ਦੇ ਹਵਾਲੇ ਨਾਲ, ਕਿਉਂਕਿ ਉਹ ਰਿਕਾਰਡ 'ਚ ਆ ਰਿਹਾ। ਜਿਹੜਾ ਨਗਦੀ ਚਾਹੁੰਦਾ ਉਹ ਰਿਕਾਰਡ 'ਚ ਨਹੀਂ ਨਾ ਹੋਣ ਦਿੰਦੇ ਅਗਲੇ, ਪਤਾ ਨਹੀਂ ਲੱਗਣ ਦਿੰਦੇ। ਵੈਸੇ ਤਾਂ ਇਸ ਦੇ ਉੱਤੇ ਵੱਡਾ ਸਵਾਲ ਖੜਾ ਕਿ ਜਿਹੜਾ ਪਾਰਟੀਆਂ ਨੂੰ ਚੋਣ ਫੰਡ ਮਿਲਦਾ ਹੈ, ਪਾਰਟੀਆਂ ਨੂੰ ਫੰਡ ਮਿਲਦਾ, ਉਹਦੀ ਜਾਣਕਾਰੀ ਨਹੀਂ ਦੇਣੀ। ਅਧਿਕਾਰ ਨਹੀਂ ਲੋਕਾਂ ਨੂੰ ਜਾਣਨ ਦਾ। ਤੁਹਾਡੇ ਖਾਤੇ 'ਚ 10 ਰੁਪਏ ਵੀ ਆ ਗਏ, ਉਹਦਾ ਅਧਿਕਾਰ ਸਰਕਾਰ ਨੂੰ ਜਾਣਨ ਦਾ ਹੈਗਾ। ਮੈਂ ਫਿਰ ਵੀ ਇਲੈਕਟ੍ਰੋਨਿਕ ਬੌਂਡ ਦੇ ਹਵਾਲੇ ਨਾਲ ਗੱਲ ਕਰ ਰਿਹਾ ਕਿ ਉਹ ਜਿਹੜੇ ਬੌਂਡ ਆ ਰਹੇ ਨੇ, ਇਹ ਸੰਕੇਤ ਕਰਦੇ ਨੇ ਕਿ ਭਾਈ ਪਾਰਟੀਆਂ ਦੀ ਸਥਿਤੀ ਕੀ ਹੈ। ਕੀ ਇਹ ਬੌਂਡ ਦੇ ਹਵਾਲੇ ਨਾਲ ਤੈਅ ਹੋ ਰਿਹਾ ਕਿ ਆਹੀ ਪਾਰਟੀ ਜਿੱਤੂਗੀ? ਸਭ ਤੋਂ ਵੱਧ ਫੰਡ ਭਾਜਪਾ ਨੂੰ ਮਿਲ ਰਿਹਾ, ਜਾਂ ਭਾਜਪਾ ਫੰਡ ਹੀ ਆਪਣੀ ਸੱਤਾ ਦੇ ਹਵਾਲੇ ਨਾਲ ਲੈ ਰਹੀ ਹੈ ਕਿ ਦੇਖ ਤਾਕਤ ਸਾਡੇ ਕੋਲ ਹੈ, ਸਰਕਾਰ ਸਾਡੇ ਕੋਲ ਹੈ। ਨਹੀਂ ਤਾਂ ਫਿਰ ਉਹ ਜਿਵੇਂ ਪੰਜਾਬ ਦੀ ਇੱਕ ਪਾਰਟੀ ਬਾਰੇ ਮਸ਼ਹੂਰ ਹੋ ਗਿਆ ਸੀ ਨਾ, ਆਪਣੀ ਗੱਡੀ 'ਚ ਦੋ ਚੀਜ਼ਾਂ ਰੱਖ ਕੇ ਤੁਰਦੇ ਨੇ ਕਿ ਜਾਂ ਤਾਂ ਭਾਈ ਸਰੋਪਾ ਪਵਾਲਾ ਹੈ ਨਾ, ਜਾਂ ਫਿਰ ਭੁੱਕੀ ਪਵਾਲਾ। ਸੋ ਇੱਥੋਂ ਤੱਕ ਦੀਆਂ ਉਹਨਾਂ ਬਾਰੇ ਇੰਨੀ ਬਦਨਾਮੀ ਖੱਟਣਾ। ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਤੁਰਨ ਲੱਗ ਗਈਆਂ ਸੀ ਕਿ ਪਾਰਟੀ ਵਾਲਾ ਪਰਨਾ ਪਵਾਲਾ ਜਾਂ ਫਿਰ ਭੁੱਕੀ ਪਵਾਲਾ, ਤੇ ਉਧਰ ਕਹਿੰਦੇ ਕਿ ਹੁਣ ਇਹ ਵਾਰ ਇਹ ਭਾਜਪਾ ਬਾਰੇ ਹੈ ਕਿ ਉਹ ਕਹਿੰਦੇ ਕਿ ਨਹੀਂ ਫਿਰ ਈਡੀ ਹੈਗੀ ਹੈ, ਇਨਕਮ ਟੈਕਸ ਹੈਗਾ, CBI ਹੈਗੀ ਹੈ, ਨਹੀਂ ਫਿਰ ਫੰਡ ਆ ਜਾਵੇ ਕਹਿੰਦੇ। ਜੀ ਜੀ। ਸੋ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਫੰਡ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ। ਮੈਂ 1 ਸਾਲ ਦੇ ਹਵਾਲੇ ਨਾਲ ਗੱਲ ਕਰ ਰਿਹਾ, ਸਾਲ 2022-23 ਦੇ ਹਵਾਲੇ ਨਾਲ। 2022-23 ਦੇ ਹਵਾਲੇ ਨਾਲ ਭਾਰਤ ਦੇ ਵਿੱਚ ਇਲੈਕਟਰਲ ਬੌਂਡ ਨੇ ਜਿਹੜੇ ਹੈ ਨਾ ਪਾਰਟੀਆਂ ਵਾਲੇ, ਉਹਦੇ ਹਵਾਲੇ ਜੇਕਰ ਮੈਂ ਦੇਖਾਂ 719 ਕਰੋੜ ਫੰਡ ਭਾਰਤੀ ਜਨਤਾ ਪਾਰਟੀ ਨੂੰ ਸਾਲ 2022-23 ਚ ਆਇਆ। 719 ਕਰੋੜ। ਤੇ ਹੁਣ ਇਹ ਤੋਂ ਬਾਅਦ ਜਿਹੜੀ ਪਾਰਟੀ ਨੈਸ਼ਨਲ ਪਾਰਟੀ ਵਜੋਂ ਸਭ ਦੇ ਧਿਆਨ ਚ ਆਉਂਦੀ ਉਹ ਕਾਂਗਰਸ ਆਉਂਦੀ ਆ। ਠੀਕ ਹੈ, ਪਰ ਦੂਏ ਨੰਬਰ ਤੇ ਕਾਂਗਰਸ ਨਹੀਂ ਹੈ ਪ੍ਰਵੀਨ ਜੀ ਜਿਹਨੂੰ ਫੰਡ ਮਿਲਿਆ। ਦੂਏ ਨੰਬਰ ਤੇ ਭਾਰਤ ਦੀ ਰਾਸ਼ਟਰ ਸਮਿਤੀ ਪਾਰਟੀ ਹੈ ਜੀ। ਅੱਛਾ, ਸਮਿਤੀ ਪਾਰਟੀ ਚੰਦਰ ਸ਼ੇਖਰ ਰਾਓ ਵਾਲੀ। ਦੂਜੇ ਨੰਬਰ ਤੇ ਇਹਨੂੰ ਮਿਲੀ ਹੈ ਤੇਲੰਗਾਨਾ ਨਾਲ ਸੰਬੰਧਿਤ ਇਹ ਪਾਰਟੀ, ਤੇ ਇਹਨੂੰ ਜੀ 529 ਕਰੋੜ ਦਾ ਫੰਡ ਮਿਲਿਆ। ਠੀਕ ਹੈ ਜੀ। ਤੇ ਤੀਜੇ ਨੰਬਰ ਤੇ ਵੀ ਕਾਂਗਰਸ ਨਹੀਂ ਹੈ ਪ੍ਰਵੀਨ ਜੀ। ਤੀਜੇ ਨੰਬਰ ਤੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਹੈ। ਠੀਕ ਹੈ, ਜਿਹਨੂੰ 325 ਕਰੋੜ ਦਾ 2022-23 ਚ 1 ਸਾਲ ਚ ਫੰਡ ਮਿਲਿਆ। ਬੇਸ਼ੱਕ ਭਾਜਪਾ ਨਾਲੋਂ ਅੱਧ ਤੋਂ ਵੀ ਘੱਟ ਹੈ ਜੀ ਜੀ, ਪਰ ਤਾਂ ਵੀ 325 ਕਰੋੜ ਮਿਲਣਾ, ਇੱਕ ਨੂੰ 529 ਕਰੋੜ ਮਿਲਣਾ ਤੇ ਭਾਜਪਾ ਨੂੰ 719 ਕਰੋੜ ਮਿਲਣਾ ਖਾਸਾ ਅਹਿਮ ਪਹਿਲੂ ਹੈ। ਫਿਰ ਚੌਥੇ ਨੰਬਰ ਤੇ ਵੀ ਕਾਂਗਰਸ ਨਹੀਂ ਹੈ ਜੀ। ਅੱਛਾ, ਚੌਥੇ ਨੰਬਰ ਤੇ DMK ਹੈ ਤਾਮਿਲਨਾਡੂ ਵਾਲੀ। ਇਸ ਨੂੰ
ਉਹਨੂੰ ਇੱਕ ਸਾਲ ਦੇ ਵਿੱਚ 185 ਕਰੋੜ ਦਾ ਫੰਡ ਮਿਲਿਆ। ਠੀਕ ਹੈ। ਲਗਭਗ 200 ਕਰੋੜ ਦੇ ਨੇੜੇ ਜਾ ਰਹੀ ਹੈ ਵੀ ਇੱਕ ਸਾਲ 'ਚ, ਹੈ ਨਾ। 5ਵੇਂ ਨੰਬਰ ਤੇ ਜੀ ਕਾਂਗਰਸ ਪਾਰਟੀ ਹੈ, ਪਰ ਕਾਂਗਰਸ ਪਾਰਟੀ 5ਵੇਂ ਤੇ ਆ ਕੇ 100 ਕਰੋੜ ਦਾ ਅੰਕੜਾ ਵੀ ਨਹੀਂ ਛੂਹ ਪਾ ਰਹੀ। 79 ਕਰੋੜ ਦਾ ਫੰਡ ਮਿਲਿਆ ਸਾਲ 2022-23 ਚ, ਤੇ 21-22 ਨਾਲੋਂ ਵੀ ਘਟ ਗਿਆ। ਸਾਲ 2021-22 ਚ 95 ਕਰੋੜ ਦਾ ਫੰਡ ਮਿਲਿਆ ਸੀ, ਤੇ ਇਸ ਸਾਲ 79 ਕਰੋੜ ਦਾ ਫੰਡ ਮਿਲਿਆ। ਤੇ ਇਹ ਤੋਂ ਬਾਅਦ ਥੱਲੇ ਜਾ ਕੇ ਆਮ ਆਦਮੀ ਪਾਰਟੀ ਨੇ, ਜਦੋਂ ਕਿ 2 ਸੂਬਿਆਂ 'ਚ ਸਰਕਾਰ ਹੈ, NRIਆਂ ਨੇ ਬਹੁਤ ਫੰਡ ਦਿੱਤੇ ਕਿਸੇ ਸਮੇਂ, ਬਹੁਤ ਪੰਜਾਬੀਆਂ ਨੇ ਬਹੁਤ ਰਜਾਏ, ਸੇਵਾ ਕੀਤੀ, ਤੇ ਪਰ ਤਾਂ ਵੀ ਇਹਨਾਂ ਲਈ ਤਾਂ ਹਜੇ ਵੀ ਬਹੁਤ ਠੀਕ ਹੈ। 36 ਕਰੋੜ ਦਾ ਫੰਡ ਲੈ ਗਏ ਇੱਕ ਸਾਲ 'ਚ। ਜੀ ਇਲੈਕਟੋਰਲ ਬੌਂਡ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ ਜੀ ਸਰ। ਸੋ ਆਮ ਆਦਮੀ ਪਾਰਟੀ ਨੂੰ 36.4 ਕਰੋੜ ਦਾ ਫੰਡ ਮਿਲਿਆ ਜੀ। ਸੋ ਇਹ ਤੋਂ ਇਲਾਵਾ ਜਿਹੜਾ ਗੁਪਤ ਫੰਡ ਹੈ, ਕਮਿਸ਼ਨ ਫੰਡ ਹੈ, ਸੇਵਾ ਫੰਡ ਹੈ, ਉਹ ਕਈ ਤਰ੍ਹਾਂ ਦੇ ਉਹਲੇ ਵਾਲੇ ਫੰਡ ਨੇ, ਉਹ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਕਿਵੇਂ ਲਏ ਜਾਂਦੇ ਨੇ ਤੇ ਕਿਵੇਂ ਪਹੁੰਚਦੇ ਕੀਤੇ ਜਾਂਦੇ ਨੇ। ਜੀ ਬਿਲਕੁਲ ਸ਼ਰਮਾ ਜੀ। ਤੇ ਰੌਲਾ ਇਹ ਵੀ ਹੈ ਨਾ ਕਿ ਹੁਣ ਤਾਂ ਪਾਰਟੀਆਂ ਦੇ ਬਾਰੇ ਕਿਹਾ ਜਾਂਦਾ ਕਿ ਫੰਡਾਂ ਦਾ ਹਿਸਾਬ ਵੀ ਨਹੀਂ ਦੇਣਾ ਪੈਂਦਾ। ਹਾਂ, ਇਹ ਬਹੁਤ ਟੈਕਸ, ਹਾਂਜੀ, ਬਹੁਤ ਵੱਡਾ ਸਵਾਲ, ਕੋਰਸ ਵੀ ਨਹੀਂ ਦੱਸਣਾ ਪੈਂਦਾ ਵੀ ਕਿੱਥੋਂ ਆਇਆ, ਕਿੰਨਾ ਆਇਆ, ਕਿਵੇਂ ਆਇਆ, ਕਿਹਨੇ ਦਿੱਤਾ। ਤੇ ਬਾਕੀ ਇਹ ਗੱਲ ਆ ਸ਼ਰਮਾ ਜੀ, ਮਸਲਾ ਇਹ ਹੈ ਕਿ ਜਿਹਦੇ ਕੋਲੇ 4 ਪੈਸੇ ਆ, ਜਿਹਨੇ ਫੰਡ ਦੇਣੇ, ਜ਼ਾਹਰ ਜੀ ਗੱਲ ਆ, ਉਹ ਸਮਝਦਾਰ ਵੀ ਹੋਊਗਾ। ਉਹਨਾਂ ਨੂੰ ਪਤਾ ਜੇ ਕਾਂਗਰਸ ਨੂੰ ਫੰਡ ਦੇਵਾਂਗੇ ਤੇ ਆਪਦੇ ਘਰੇ ਏਜੰਸੀਆਂ ਆ ਜਾਣਗੀਆਂ, ਭਾਈ ਤੂੰ ਦੱਸ ਪੈਸੇ ਕਿੱਥੋਂ ਆਏ। ਆਮ ਆਦਮੀ ਪਾਰਟੀ ਤਾਂ ਪਹਿਲਾਂ ਘੁਟਾਲੇ 'ਚ ਘਿਰੇ ਖੜੇ ਆ, ਤੇ ਐਵੇਂ ਫਸਣਾ ਥੋੜੋ। ਅੱਜ ਮਾੜਾ ਜਿਹਾ ਉਹਨਾਂ ਨੂੰ ਦੇਈ ਛੱਡੋ ਜਿੱਥੇ ਮਾੜੇ ਮੋਟੇ ਕੰਮਕਾਰ ਉਦਯੋਗ ਲੱਗੇ ਆ। ਬਾਕੀ ਜਿਹੜੇ ਮੇਨ ਕਰਤਾ ਧਰਤਾ ਉਹਨਾਂ ਨੂੰ ਸ਼ਾਂਤ ਰੱਖੋ, ਬਸ ਉਹਨਾਂ ਨੂੰ ਥੋੜਾ ਜਿਹਾ ਰੱਖੋ ਕਿ ਉਹ ਤੁਹਾਡੇ ਕੰਨੀ ਏਜੰਸੀਆਂ ਨਾਲ ਝਾਕਣ, ਬਸ ਉਹੀ ਝਾਕੀ ਜਾਣ, ਬਹੁਤ ਹੈ ਇੰਨੇ। ਬਿਲਕੁਲ। ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਸ਼ਰਮਾ ਜੀ, ਪੰਜਾਬ ਦੇ ਵਿੱਚ ਕਹਿੰਦੇ ਜਾਖੜ ਸਾਹਿਬ ਚੈਲੰਜ ਕਰਕੇ ਕਸੂਤੇ ਫਸੇ ਖੜੇ ਆ। ਹੁਣ ਮੁੱਖ ਮੰਤਰੀ ਸਾਹਿਬ ਨੇ ਉਲਟਾ ਚੈਲੰਜ ਕਰ ਦਿੱਤਾ ਸੁਨੀਲ ਜਾਖੜ ਨੂੰ। ਫਿਰ ਵੀ ਜੇ ਆਪਾਂ ਲੰਘੇ ਕੱਲ੍ਹ ਗੱਲ ਕਰਕੇ ਹਟੇ, ਹਾਂਜੀ ਬਿਲਕੁਲ, ਕਿ ਸੁਨੀਲ ਜਾਖੜ ਨੂੰ ਗੰਭੀਰ ਲੀਡਰ ਵਜੋਂ, ਸਿਆਣੇ ਲੀਡਰ ਵਜੋਂ ਮੰਨਿਆ ਜਾਂਦਾ। ਤੇ ਕੀ ਭਾਜਪਾ ਦੀ ਪਰਤ ਚੜਨ ਲੱਗੀ ਕਿ ਉਹ ਝੂਠ ਬੋਲਣ ਲੱਗੇ, ਜਾਂ ਉਹਨਾਂ ਨੇ ਜਿਹੜਾ ਦੋਸ਼ ਲਾਇਆ ਉਹਨਾਂ ਕੋਲ ਤੱਥ ਹੈਗੇ, ਸਬੂਤ ਹੈਗੇ। ਸੋ ਸੱਚਾ ਕੌਣ, ਝੂਠਾ ਕੌਣ, ਇਹਦਾ ਨਤਾਰਾ ਅਜੇ ਹੋਣਾ ਬਾਕੀ ਹੈ। ਜੀ। ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਕੇਂਦਰ ਨੇ ਝਾਕੀਆਂ ਜਾਣਬੁੱਝ ਕੇ ਰੱਦ ਕੀਤੀਆਂ। ਫਿਰ ਜਾਖੜ ਸਾਹਿਬ ਕਹਿੰਦੇ ਕਿ ਨਵਾਂ ਵਰਤਾਰਾ ਨਹੀਂ, ਪਹਿਲਾਂ ਵੀ ਹੁੰਦਾ ਰਿਹਾ ਹੈ ਨਾ। ਇਹਨਾਂ ਨੇ ਜੀ ਉਹਨਾਂ ਦੀਆਂ ਜਿਹੜੀਆਂ ਤੈਅ ਕ੍ਰਾਈਟੇਰੀਆ ਸੀਗਾ, ਹੈ ਨਾ, ਉਹਨਾਂ ਦੇ ਅਨੁਸਾਰ ਝਾਕੀਆਂ ਨਹੀਂ ਭੇਜੀਆਂ, ਜਿਹੜੀ ਥੀਮ ਸੀ ਉਹਦੇ ਅਨੁਸਾਰ ਝਾਕੀਆਂ ਨਹੀਂ ਭੇਜੀਆਂ। ਤੇ ਦੂਜਾ ਕਹਿੰਦੇ ਜੀ ਇਹਨਾਂ ਨੇ, ਮੁੱਖ ਮੰਤਰੀ ਸਾਹਿਬ ਨੇ 2 ਸੂਬਿਆਂ ਦੇ ਮੁੱਖ ਮੰਤਰੀਆਂ ਦੀ ਫੋਟੋਆਂ ਲਾ ਕੇ ਭੇਜੀਆਂ। ਮਤਲਬ ਸੁਨੀਲ ਜਾਖੜ ਨੇ ਸਪਸ਼ਟ ਰੂਪ 'ਚ ਕਿਹਾ ਕਿ ਝਾਕੀਆਂ ਦੇ ਉੱਤੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸੀ, ਇਸ ਲਈ ਰੱਦ ਹੋਈਆਂ। ਜਾਖੜ ਸਾਹਿਬ ਨੇ ਨਾ ਫੋਟੋਆਂ ਲੱਗੀ ਵਾਲੀ ਕੋਈ ਫੋਟੋ ਦਿਖਾਈ, ਨਾ ਕੇਂਦਰ ਦੀ ਕੋਈ ਚਿੱਠੀ ਦਿਖਾਈ ਜਿਹੜੇ ਉਹ ਕਹਿਣ ਕਿ ਇਸ ਕਾਰਨ ਰੱਦ ਹੋਈਆਂ। ਪਰ ਉਹਨਾਂ ਦੀ ਗੱਲ ਤਾਂ ਵੀ ਮੀਡੀਆ 'ਚ ਵੱਡੀ ਗੱਲ ਬਣੀ, ਤੇ ਜਿਹਦਾ ਜਵਾਬ ਫਿਰ ਮੁੱਖ ਮੰਤਰੀ ਸਾਹਿਬ ਅੱਜ ਲੁਧਿਆਣੇ ਸੀ, NRI ਦੇ ਹਵਾਲੇ ਨਾਲ ਕੁਝ ਪਹਿਲ ਕਦਮੀਆਂ ਕੀਤੀਆਂ ਕਿ ਏਅਰਪੋਰਟਾਂ ਤੇ ਵੀ ਵਿਭਾਗ ਖੋਲਾਂਗੇ, ਵੈਬਸਾਈਟ ਕਰਾਂਗੇ, NRI ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿਆਂਗੇ, ਹੈ ਨਾ। ਦੇ ਨਾਲ ਵੀ ਉਹਨਾਂ ਦਾ, ਸੋ ਉਹ ਇਹ ਸਭ ਦੇ ਦਰਮਿਆਨ ਹੀ ਆਹ ਸਵਾਲ ਦਾ ਜਵਾਬ ਵੀ ਉਹਨਾਂ ਨੇ ਮੀਡੀਆ ਨੂੰ ਦਿੱਤਾ। ਕਹਿੰਦੇ ਕਿ ਜਾਖੜ ਸਾਹਿਬ ਕਹਿੰਦੇ ਆ ਨਾ, ਫੋਟੋਆਂ ਲੱਗੀਆਂ, ਕਹਿੰਦੇ ਉਹ ਬਸ ਦਿਖਾ ਦੇਣ, ਕਹਿੰਦੇ ਮੈਂ ਰਾਜਨੀਤੀ ਛੱਡ ਦੂੰਗਾ ਜੀ। ਅੱਛਾ, ਜਾਖੜ ਸਾਹਿਬ ਨਵੇਂ ਭਾਜਪਾ ਹੀ ਬਣੇ ਆ, ਅਜੇ ਝੂਠ ਬੋਲਣ ਲੱਗਿਆ ਕਹਿੰਦੇ ਉਹਨਾਂ ਦੇ ਬੁੱਲ ਕੰਬਦੇ ਆ, ਤੇ ਪਰ ਕਹਿੰਦੇ ਮਤਲਬ ਇੱਕ ਗੱਲ ਕਈ ਵਾਰ ਮੂੰਹ ਤੇ ਆ ਜਾਂਦੀ ਹੈ, ਮੈਨੂੰ ਲੱਗਦਾ। ਸਾਡਾ ਇੱਕ ਮਿੱਤਰ ਰਿਹਾ ਅਖਬਾਰੀ ਖੇਤਰ 'ਚ, ਅਸੀਂ ਜਦੋਂ ਜਾ ਕੇ ਆਪਣੇ ਸਕੂਟਰ ਮੋਟਰਸਾਈਕਲ ਖੜੇ ਕਰਨੇ, ਤਾਂ ਉਹਨੇ ਇੱਕ ਆਪਣੀ ਪੱਕੀ ਥਾਂ ਬਣਾਈ ਵੀ ਸੀ। ਠੀਕ ਹੈ ਜੀ, ਮੇਰਾ ਮੋਟਰਸਾਈਕਲ ਇੱਥੇ ਖੜੂਗਾ। ਠੀਕ ਹੈ ਜੀ। ਇੱਕ ਦਿਨ ਕਿਤੇ ਥਾਂ ਨਹੀਂ ਮਿਲੀ ਤੇ ਮੈਂ ਸਕੂਟਰ ਉੱਥੇ ਖੜਾ ਕਰਤਾ, ਤੇ ਮੈਨੂੰ ਕਹਿੰਦਾ ਅੱਜ ਤਾਂ ਤੇਰਾ ਚਲਾਨ ਹੋਊਗਾ। ਅੱਛਾ, ਮੈਂ ਕੀ ਹੋ ਗਿਆ? ਤਾਂ ਕਹਿੰਦਾ ਸਕੂਟਰ ਮੇਰੀ ਥਾਂ ਤੇ ਖੜਾ ਕਰਤਾ। ਮੈਂ ਕਿਹਾ ਪਹਿਲਾਂ ਐ ਦੱਸ ਕਿ ਤੈਨੂੰ ਚਲਾਨ ਕਿੱਥੋਂ ਯਾਦ ਆ ਗਿਆ? ਕਹਿੰਦਾ ਯਾਰ ਕੱਲ ਮੇਰਾ ਚਲਾਨ ਕੱਟਿਆ ਗਿਆ। ਅੱਛਾ, ਸੋ ਇਹਦਾ ਮਤਲਬ ਦਿਮਾਗ 'ਚ ਸ਼ਬਦ ਚੜਿਆ ਹੁੰਦਾ। ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਾਖੜ ਦੇ ਉਸ ਚੈਲੰਜ ਨੂੰ ਕਬੂਲ ਕਰਦਿਆਂ ਇਹ ਕਿਹਾ ਕਿ ਫੋਟੋਆਂ ਦਿਖਾ ਦੇਣ, ਇੱਥੇ ਲੱਗੀਆਂ ਨਹੀਂ ਮੈਂ ਰਾਜਨੀਤੀ ਛੱਡ ਦੂੰਗਾ। ਮੈਨੂੰ ਪਤਾ, ਕਹਿੰਦਾ ਜਾਖੜ ਸਾਹਿਬ ਨਵੇਂ ਭਾਜਪਾਈ ਬਣੇ ਨੇ ਤੇ ਇਸ ਲਈ ਉਹਨਾਂ ਨੂੰ ਸਕ੍ਰਿਪਟ ਆਉਂਦੀ, ਉਹ ਸਕ੍ਰਿਪਟ ਪੜ੍ਹ ਕੇ ਬੋਲਦੇ ਨੇ। ਇਹ ਸਕ੍ਰਿਪਟ ਕਿਉਂ ਯਾਦ ਆਈ ਵੀ ਮਾਨ ਸਾਹਿਬ ਜੀ? ਇਹ ਚਰਚਾ ਤਾਂ ਪੰਜਾਬ 'ਚ ਪਹਿਲਾਂ ਹੀ ਖਾਸੀ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਦਿੱਲੀ ਤੋਂ ਸਕ੍ਰਿਪਟਾਂ ਆਉਂਦੀਆਂ ਨੇ।
ਸੋ ਕਿਤੇ ਉਹੀ ਚਲਾਨ ਵਾਲੀ ਗੱਲ ਤਾਂ ਨਹੀਂ ਕਿ ਚਲਾਨ ਕੱਟਿਆ ਜਾਊਗਾ। हाँ जी। ਸੋ ਇਸ ਲਈ ਸਕ੍ਰਿਪਟ ਜ਼ਿਆਦਾ ਹੀ ਕਿ ਸਕ੍ਰਿਪਟ हम्म, ਸਵਾਲ ਝਾਕੀਆਂ ਦਾ ਹੈ जी। ਪੰਜਾਬ ਦੇ ਅਕਸ ਦਾ ਹੈ। हम्म, ਜੇ ਕੇਜਰੀਵਾਲ ਔਰ ਭਗਵੰਤ ਮਾਨ ਦੀਆਂ ਫੋਟੋਆਂ ਝਾਕੀਆਂ ਤੇ ਹੈਗੀਆਂ हाँ जी। ਤਾਂ ਜਾਖੜ ਹੋਰਾਂ ਨੂੰ ਸੱਚ ਸਾਹਮਣੇ ਲਿਆਉਣਾ ਚਾਹੀਦਾ, ਕਹਿ ਕੇ ਨਹੀਂ ਮੰਨਿਆ ਜਾਊਗਾ। हम्म, ਤੇ ਜੇ ਨਹੀਂ ਸੀਗੀਆਂ ਲੱਗੀਆਂ ਹੋਈਆਂ ਫਿਰ ਇਹ ਗੱਲ ਕਿਉਂ ਕੀਤੀ? हम्म, ਜੇ ਦਿਖਾਤੀਆਂ ਅਗਲੇ ਨੇ ਕਿ ਹਾਂ ਸੀਗੀਆਂ, ਆ ਕੇਂਦਰ ਦਾ ਉਹ ਕਾਰਨ ਹੈ, हम्म, ਮੁੱਖ ਮੰਤਰੀ ਲਈ ਔਖਾ ਹੋਊਗਾ ਕਿ ਜੇ ਸਿਆਸਤ ਛੱਡਣਗੇ ਤਾਂ ਕੁਰਸੀ ਵੀ ਮੁੱਖ ਮੰਤਰੀ ਦੀ ਨਾਲ ਛੱਡਣੀ ਪੈਣੀ ਹੈ। ਸੋ ਇਹ ਮਾਮਲਾ ਕਾਫੀ ਗਾਂਹ ਵੱਧ ਗਿਆ ਜੀ। ਤੇ ਆਉਂਦੇ ਦਿਨਾਂ 'ਚ ਇਹ ਮਾਮਲਾ ਹੋਰ ਭਖ ਸਕਦਾ ਹੈ। ਜੀ ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਪ੍ਰਵੀਨ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ।